ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ। ਅਪਡੇਟ ਅਮਰੀਕਾ। ਅੱਜ 25 ਜਨਵਰੀ ਦਿਨ ਸੋਮਵਾਰ। ਮੇਰੇ ਨਾਲ ਜੁੜ ਚੁੱਕੇ ਨੇ ਸਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਟੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਇੱਕ ਅਨਾਊਂਸਮੈਂਟ ਜ਼ਰੂਰ ਸਾਂਝੀ ਕਰ ਲਈਏ। ਜਿੰਨੇ ਵੀ ਆਪਣੇ ਪੰਜਾਬੀ ਹੈਗੇ ਆ ਕੈਲੀਫੋਰਨੀਆ 'ਚ ਵੱਸਦੇ, ਅਤੇ ਹੋਰ ਜਿਹੜੇ ਗੁਰੂ ਘਰਾਂ ਦੀਆਂ ਜਥੇਬੰਦੀਆਂ ਜਾਂ ਹੋਰ ਵੀ ਜਿੰਨੇ ਵੀ ਐਕਟਿਵਿਸਟ ਹੈਗੇ ਆ, ਉਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਆ ਵੀ ਕੱਲ੍ਹ ਨੂੰ ਜਨਵਰੀ 26 ਨੂੰ ਜਿਹੜਾ ਸੈਨ ਫਰਾਂਸਿਸਕੋ ਦਾ ਇੰਡੀਅਨ ਕੌਂਸਲੇਟ ਹੈਗਾ ਆ, ਉਹਦੇ ਸਾਹਮਣੇ ਜਿਹੜੀ ਆ ਇੱਕ ਰੈਲੀ ਕਰਨੀ ਹੈਗੀ ਆ, ਕਿਸਾਨ ਅਤੇ ਮਜ਼ਦੂਰ ਏਕਤਾ ਰੈਲੀ। 11 ਵਜੇ ਜਿਹੜਾ ਉੱਥੇ ਪਹੁੰਚਣਾ ਹੈਗਾ ਆ। ਅਤੇ ਆਪਾਂ ਜਿਹੜੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੇ ਕਿਸਾਨ ਆ, ਆਪਣੇ ਹੱਕ ਦੇ ਲਈ ਲਗਭਗ 61-62 ਦਿਨਾਂ ਤੋਂ ਲੜ ਰਹੇ ਆ, ਅਤੇ ਉਹਨਾਂ ਦੇ ਹੱਕ ਦੇ ਲਈ ਹਾਂ ਦਾ ਨਾਅਰਾ ਜਿਹੜਾ ਮਾਰਨਾ ਹੈਗਾ ਆ। ਸੋ ਇੱਕ ਵਾਰੀ ਐਡਰੈਸ ਫੇਰ ਦੱਸਦੇ ਜਾਈਏ, ਨੋਟ ਕਰ ਲਿਓ। 540 ਆਰਗੁਐਲੋ ਬੁਲੇਵਰਡ, ARGUELLO ਬੁਲੇਵਰਡ, ਸੈਨ ਫਰਾਂਸਿਸਕੋ, ਕੈਲੀਫੋਰਨੀਆ 94118। ਕੱਲ੍ਹ ਨੂੰ 11 ਵਜੇ ਸਵੇਰੇ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਇੰਡੀਅਨ ਕੌਂਸਲੇਟ ਦੇ ਸਾਹਮਣੇ ਜਿਹੜਾ ਆਪਣਾ ਰੋਸ ਮੁਜ਼ਾਹਰਾ ਕਰਨਾ ਆ, ਜਿਹੜੇ ਕਿਸਾਨਸ ਆ ਉਹਨਾਂ ਦੇ ਹੱਕਾਂ ਦੇ ਲਈ। ਜੀ ਆਈ ਥਿੰਕ ਰੈਲੀ ਵੀ ਆ, ਮੁਜ਼ਾਹਰਾ ਵੀ ਆ, ਦੋਨੋਂ ਚੀਜ਼ਾਂ ਜਿਹੜੀਆਂ ਆਈ ਥਿੰਕ ਨਾਲ ਜਿਹੜੀਆਂ ਹੋਣੀਆਂ ਆ। ਪਹਿਲੀ ਵਾਰੀ ਵੀ ਜਿਹੜੀ ਆ ਰੈਲੀ ਆ ਉਦੋਂ ਹੋਈ ਸੀ, ਮਹੀਨਾ ਪਹਿਲੋਂ ਦੀ ਜਿਹੜੀ ਇਹ ਗੱਲਬਾਤ ਹੈਗੀ ਆ। ਉਦੋਂ ਵੀ ਬਹੁਤ ਭਰਵਾਂ ਹੁੰਗਾਰਾ ਜਿਹੜਾ ਉਹ ਮਿਲਿਆ ਸੀਗਾ। ਸੋ ਸਮੇਂ ਸਿਰ ਜਿਹੜੇ ਜੀ ਪਹੁੰਚਣ ਦੀ ਜਿਹੜੀ ਕੋਸ਼ਿਸ਼ ਆ, ਹੈ ਤਾਂ ਵੀਕਡੇ, ਪਰ ਇਹ ਆ ਵੀ ਉਹ ਫਿਰ ਸੇਮ ਡੇ ਇਸੇ ਲਈ ਜਿਹੜਾ ਉਹ ਰੱਖਿਆ ਗਿਆ, ਕਿਉਂਕਿ ਉੱਦਣ ਵੀ ਉੱਥੇ ਜਿਹੜੇ ਕਿਸਾਨਾਂ ਨੇ ਟਰੈਕਟਰ ਰੈਲੀ 26 ਤਰੀਕ ਨੂੰ ਹੀ ਜਿਹੜੀ ਆ ਉਹ ਕੱਢਣੀ ਹੈਗੀ ਆ। ਉੱਥੇ ਜਿਹੜੀ ਪਰੇਡ ਆ, ਟਰੈਕਟਰ ਪਰੇਡ ਉੱਥੇ ਕਰਨੀ ਆ। ਸੋ ਇੱਥੇ ਵੀ ਉਹਨਾਂ ਦੀ ਜਿਹੜੀ ਆ ਉਹ ਟਰਾਈ ਹੈਗੀ ਆ, ਕੋਸ਼ਿਸ਼ ਆ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੀ ਆ ਇੱਥੇ ਕੀਤੀ ਜਾਵੇ। ਹੋ ਸਕਦਾ ਵੀ ਹੋਰ ਵੀ ਕਈ ਮੁਲਕਾਂ ਦੇ ਵਿੱਚ ਇਹ 26 ਜਨਵਰੀ ਵਾਲੇ ਦਿਨ ਉੱਥੇ ਵੀ ਜਿਹੜੀਆਂ ਇੱਦਾਂ ਰੈਲੀਜ਼ ਜਾਂ ਪ੍ਰਦਰਸ਼ਨ ਆ ਉਹ ਕੀਤੇ ਜਾ ਸਕਦੇ ਨੇ। ਅਤੇ ਇੱਕ ਹੋਰ ਟਰੱਕਰਜ਼ ਨੇ ਸਾਨੂੰ ਕਾਲ ਕਰਕੇ ਦੱਸਿਆ I-5 ਅਤੇ 58 ਵਾਲੇ ਪਾਸੇ ਜਿਹੜੇ ਆ ਉਹ ਹਾਈਵੇ ਬੰਦ ਹੋਏ ਨੇ। ਸੋ 101 ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਸਾਡੇ ਟਰੱਕਰਜ਼ ਆ ਉਹਨਾਂ ਨੇ ਕਾਲ ਕਰਕੇ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਸੀਗੀ। ਸੋ ਜਿਹੜੇ ਵੀ ਟਰੱਕਰ ਇਸ ਟਾਈਮ 5 ਜਾਂ 58 ਵਾਲੇ ਪਾਸੇ ਉੱਧਰੋਂ ਦੀ ਜਿਹੜੇ ਉਹ ਜਾ ਰਹੇ ਨੇ, ਉੱਥੇ ਇਹ ਕਿਹਾ ਜਾ ਰਿਹਾ ਆ ਉਹਨਾਂ ਦੇ ਕਹਿਣ ਮੁਤਾਬਿਕ ਵੀ ਉੱਧਰ ਹਾਈਵੇ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ ਆ। ਸੋ ਉਹ ਕਿਰਪਾ ਕਰਕੇ ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣ। ਆਪਣਾ ਜਿਹੜਾ ਟਰੈਫਿਕ ਵਾਲਾ ਜਿਹੜਾ ਵੀ ਉੱਥੇ ਰੇਡੀਓ ਹੁੰਦਾ ਆ, ਉਸ ਦੇ ਉੱਤੇ ਜਿਹੜੀ ਆ ਉਹ ਸੁਣਦੇ ਰਹਿਣ ਵੀ ਕੀ ਲੇਟੈਸਟ ਅਪਡੇਟ ਜਿਹੜੀ ਉੱਧਰਲੇ ਪਾਸੇ ਹੈਗੀ ਆ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ, ਗ੍ਰੇਪ ਵਾਈਨ ਏਰੀਆ, ਜਦੋਂ ਆਪਾਂ I-5 ਤੇ LAL ਨੂੰ ਜਾਂਦੇ ਹਾਂ, ਪਹਾੜੀਆਂ ਆਉਂਦੀਆਂ, ਸੋ ਉੱਥੇ ਸਨੋ ਪਈ ਹੈਗੀ ਆ, ਉਹਦੇ ਕਰਕੇ ਹਾਈਵੇ 5 ਗ੍ਰੇਪ ਵਾਈਨ 'ਤੇ ਕਲੋਜ਼ ਆ। ਅਤੇ ਦੂਸਰੇ ਸਾਈਡ ਨੂੰ ਜਿਹੜਾ ਸਟੇਟ ਰਾਊਟ 58 ਹੈਗਾ, ਤਹਿਚਾਪੀ ਪਾਸ ਜਿਹੜਾ ਆ,
ਇਹ ਦੋਨੋਂ ਹੀ ਜਿਹੜਾ ਆ ਕਲੋਜ਼ ਹੈਗੇ ਆ, ਕਿਉਂਕਿ ਸਨੋ ਲੈਵਲਸ ਕਹਿੰਦੇ 1500 ਫੀਟ ਤੋਂ ਵੀ ਲੋ ਤੱਕ ਜਿਹੜੇ ਐਕਸਪੈਕਟਡ ਆ, ਤੇ 1 ਤੋਂ 3 ਇੰਚ ਤੱਕ ਜਿਹੜੀ ਆ ਸਨੋ ਪਈ ਹੋਈ ਹੈਗੀ ਆ। ਸੋ ਜਿੰਨੇ ਵੀ ਟਰੱਕਰ ਵੀਰ LA ਨੂੰ ਜਾ ਰਹੇ ਹੈਗੇ ਉਧਰ ਨੂੰ, ਪਲੀਜ਼ ਜਾ ਆਪਣਾ ਰਹੇ ਨੇ ਜਿਹੜਾ ਉੱਧਰੋਂ ਤੁਸੀਂ ਆ ਜੀ। ਮੇਕ ਸ਼ੋਰ ਕਰ ਲਓ, ਜਾਂ ਉਧਰੋਂ ਵੀ ਆ ਰਹੇ ਆ ਰਾਈਟ। ਜੀ ਸੋ ਬਿਲਕੁਲ ਟੱਚਅਪ ਆਈ ਅਤੇ ਜਿਹੜਾ ਨਾਲ ਦੇ ਨਾਲ ਇਹ ਜਿਹੜਾ ਗ੍ਰੇਪ ਵਾਈਨ ਵਾਲਾ ਇਲਾਕਾ ਆ, ਇਹਨਾਂ ਦੋਵਾਂ ਥਾਵਾਂ ਦੇ ਉੱਤੇ ਜਿਹੜੇ ਹਾਈਵੇ ਆ ਨੀਵੇਂ ਕਹਿ ਲਓ ਵੀ ਥਾਂ ਦੇ ਉੱਤੇ ਜਿਹੜੀ ਆ ਸਨੋ ਪੈਣ ਦੇ ਕਰਕੇ ਸ਼ਾਇਦ ਜਿਹੜੇ ਉੱਥੇ ਰੋਕੇ ਗਏ ਆ। ਹੁਣ ਇਹ ਨਹੀਂ ਪਤਾ ਕਦੋਂ ਜਿਹੜੇ ਖੁੱਲ੍ਹਣਗੇ, ਜਦੋਂ ਅਪਡੇਟ ਆਊਗੀ ਆਪਾਂ ਉਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰ ਦੇਵਾਂਗੇ। ਅਤੇ ਸੋ ਇੱਕ ਜਿਹੜੀ ਇਹ ਚੀਜ਼ ਸੀਗੀ ਆਪਣੇ ਟਰੱਕਰਸ ਦੇ ਨਾਲ ਸੰਬੰਧਿਤ, ਇੱਕ ਜਿਹੜੀ ਕੱਲ੍ਹ ਨੂੰ ਰੈਲੀ ਹੋਣੀ ਹੈ ਸੋਲੀਡੈਰਿਟੀ ਮਾਰਚ, ਜਿਹੜੀ ਹੈ 26 ਜਨਵਰੀ ਨੂੰ ਸਵੇਰੇ 11 ਵਜੇ ਇੰਡੀਅਨ ਅੰਬੈਸੀ ਦੇ ਸਾਹਮਣੇ 540 ਆਰਗੂਐਲੋ ਬੁਲੇਵਾਰਡ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਉੱਥੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਸਮੇਂ ਸਿਰ ਪਹੁੰਚ ਜਾਓ। ਜੇ ਪਾਰਕਿੰਗ ਫਿਰ ਤੁਹਾਨੂੰ ਜਿਹੜੀ ਉਹ ਟਾਈਮ ਦੇ ਨਾਲ ਜਿਹੜੀ ਉਹ ਲੱਭ ਸਕਦੀ ਹੈਗੀ ਆ, ਜੇ ਕਾਰ ਦੇ ਵਿੱਚੋਂ ਦੀ ਲੰਘਣਾ ਹੈ ਉੱਥੋਂ ਦੀ ਉੱਦਾਂ ਕਰ ਲਓ। ਸੋ ਟਰਾਈ ਕਰਾਂਗੇ, ਪੁੱਛਾਂਗੇ ਆਪਾਂ ਜਿਹੜੇ ਵੀ ਇਹ ਕਰਵਾ ਰਹੇ, ਮੈਨੂੰ ਲੱਗਦਾ ਇਹ ਆਪ ਮੁਹਾਰੇ ਹੀ ਆ ਲੋਕ ਸਾਰੇ ਜਾਣੇ ਮਿਲ ਜੁਲ ਕੇ ਜਿਹੜੇ ਇਸ ਤਰੀਕੇ ਨਾਲ ਇਹ ਡਟੇ ਨੇ ਵੀ ਆਪਾਂ ਇਹਨਾਂ ਸਾਰਿਆਂ ਦੇ ਲਈ ਜਿਹੜੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਜਿਹੜਾ ਉੱਥੇ ਜਾ ਕੇ ਨਾਲ ਦੇ ਨਾਲ ਖੜਨਾ ਆ। ਅਤੇ ਇਸ ਤੋਂ ਪਹਿਲਾਂ ਆਪਾਂ ਖਬਰਾਂ ਵੱਲ ਨਜ਼ਰ ਮਾਰੀਏ। ਹਰਜੋਤ ਸਿੰਘ ਜੀ, ਜਿਹੜੀਆਂ ਆਪਾਂ ਇਹ ਦੱਸਦੇ ਜਾਈਏ, ਕਲੋਵਿਸ ਦੇ ਵਿੱਚ ਅੱਜ ਉੱਥੇ ਦੇ ਸਕੂਲ ਦੇ ਲਈ ਵੀ ਉੱਥੇ ਪੰਜਾਬੀ ਜਿਹੜੀ ਉਹ ਸਿਖਾਈ ਜਾ ਸਕੇ, ਉਸ ਦੇ ਲਈ ਇੱਕ ਟਾਊਨ ਹਾਲ ਮੀਟਿੰਗ ਵੀ ਜਿਹੜੀ ਆ ਉਹ ਰੱਖੀ ਗਈ ਆ। ਪੇਰੈਂਟਸ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਆਖਿਆ ਗਿਆ ਹੈ ਵੀ ਆ ਕੇ ਟਾਊਨ ਹਾਲ ਮੀਟਿੰਗ ਦੇ ਵਿੱਚ ਜਿਹੜਾ ਆ ਉਹ ਤੁਸੀਂ ਸ਼ਿਰਕਤ ਕਰੋ। ਜਕਾਰਾ ਵਾਲੇ ਜਿਹੜੇ ਇਹ ਕਰਵਾ ਰਹੇ ਨੇ, ਸੋ jakara.org/clovis ਦੇ ਉੱਤੇ ਜਾ ਕੇ ਤੁਸੀਂ ਜਿਹੜੀ ਹੋਰ ਜਾਣਕਾਰੀ ਵੀ ਲੈ ਸਕਦੇ ਹਾਂ, ਅਤੇ ਇਹਦੇ ਬਾਰੇ ਜਾਣਕਾਰੀ ਆਪਾਂ ਨੂੰ ਦੇਣ ਦੇ ਲਈ ਬਾਅਦ ਦੇ ਵਿੱਚ ਨੈਨਦੀਪ ਹੁਣੀ ਵੀ ਸ਼ਾਇਦ ਜਿਹੜੇ ਆ ਉਹ ਆਪਣੇ ਨਾਲ ਜੁੜਨਗੇ। ਸੋ ਇਹ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਜਿਹੜਾ ਆਪਾਂ ਨੂੰ ਕਿੰਨੀ ਕੁ ਜਿਹੜੀ ਉਹ ਸਫਲਤਾ ਵੱਧ ਤੋਂ ਵੱਧ ਜਿਹੜੀ ਉਹ ਮਿਲੇ ਤਾਂ ਚੰਗੀ ਗੱਲ ਆ, ਤਾਂ ਜੋ ਇਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਪੰਜਾਬੀ ਜਿਹੜੀ ਆ ਉਸ ਨੂੰ ਪੜ੍ਹਾਇਆ ਜਾਵੇ, ਅਤੇ ਆਪਣੇ ਜਿਹੜੀ ਕਮਿਊਨਿਟੀ ਦੇ ਲੋਕ ਆ ਉਹਨਾਂ ਦੇ ਲਈ, ਅਤੇ ਹੋਰ ਜਿਹੜੇ ਲੋਕ ਆ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਨੇ ਉਹ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਸ਼ਿਰਕਤ ਆ ਉਹ ਕਰ ਸਕਣ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਆ ਉਹ ਕਹਿੰਦੇ ਵੀ ਸੈਨੇਟ ਨੂੰ ਸ਼ਾਮ ਨੂੰ ਦੇ ਦਿੱਤੇ ਜਾਣਗੇ, ਅਤੇ ਰਹਿ ਚੁੱਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਹੋਰ ਆਫੀਸ਼ੀਅਲਸ ਆ ਅਤੇ GOP ਦੇ ਵਕੀਲ ਹੈਗੇ ਆ, ਉਹਨਾਂ ਨੇ ਸੈਨੇਟਰਸ ਨੂੰ ਪੁੱਛਿਆ ਵੀ ਜਿਹੜੇ ਐਵੀਡੈਂਸ ਹੈਗੇ ਆ ਉਹ ਸਾਨੂੰ ਪੇਸ਼ ਕੀਤੇ ਜਾਣ, ਤਾਂ ਕਿ ਜਿਹੜਾ ਆ ਆਪਣਾ ਕੇਸ ਆ ਉਸ ਦੀ ਤਿਆਰੀ ਕੀਤੀ ਜਾ ਸਕੇ। ਜੀ ਬਿਲਕੁਲ, ਸਾਬਕਾ ਟਰੰਪ ਅਫੀਸ਼ੀਅਲ ਅਤੇ ਕਈ ਹੋਰ GOP ਦੇ ਜਿਹੜੇ ਆ ਉਹ ਸੈਨੇਟਰਸ ਨੇ ਕਿਹਾ ਵੀ ਐਵੀਡੈਂਸ ਨੂੰ ਜ਼ਰੂਰ ਕੰਸੀਡਰ ਕਰਿਓ, ਦੇਖਿਓ ਜ਼ਰੂਰ ਵੀ ਕੀ ਜਿਹੜੇ ਇਸ ਦੇ ਵਿੱਚ ਜਿਹੜੇ ਹੈਗੇ ਆ ਵੀ ਇਹ ਜਿਹੜੇ ਐਕੁਇਜ਼ੀਸ਼ਨ ਇਹਨਾਂ ਦੇ ਉੱਤੇ ਦੋਸ਼ ਲਾਏ ਗਏ ਆ, ਇਨਸਾਈਟਮੈਂਟ ਆਫ ਇਨਸਰੈਕਸ਼ਨ, ਇਸ ਦੇ ਵਿੱਚ ਕਿੰਨੇ ਕੁ। ਕੱਲ੍ਹ ਇੱਕ ਜਿਹੜੇ ਹਰਜੋਤ ਸਿੰਘ ਜੀ GOP ਦੇ ਹੋਰ ਸੈਨੇਟਰ ਕਹਿ ਰਹੇ ਸੀਗੇ, ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਸਾਬਕਾ ਰਾਸ਼ਟਰਪਤੀ ਨੂੰ ਇਹਨਾਂ ਨੇ ਇੰਪੀਚਮੈਂਟ ਦੇ ਲਈ ਟਰਾਇਲ ਦੇ ਉੱਤੇ ਜਿਹੜਾ ਉਹ ਕੀਤਾ, ਤਾਂ ਅਸੀਂ ਵੀ ਜਿਹੜੇ ਪੁਰਾਣੇ ਡੈਮੋਕ੍ਰੇਟ ਪ੍ਰੈਜ਼ੀਡੈਂਟਸ ਆ ਉਹਨਾਂ ਦੀ ਵੀ ਜਿਹੜੇ ਇੰਪੀਚਮੈਂਟ ਟਰਾਇਲਸ ਆ ਉਹ ਚਲਾ ਸਕਦੇ ਹਾਂ। ਸੋ ਇਹ ਹੁਣ ਦੇਖਣਾ ਹੋਊਗਾ ਕਿੱਦਾਂ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਗੱਲ ਜਿਹੜੀ ਉਹ ਵੱਧਦੀ ਹੈਗੀ ਆ, ਪਰ ਇਹ ਆ ਵੀ ਇਸ ਇੰਪੀਚਮੈਂਟ ਦੇ ਨਾਲ ਇਹੀ ਰਾਈਟ ਨਾਓ ਮਹਿਸੂਸ ਜਿਹੜਾ ਹੋ ਰਿਹਾ ਵੀ ਸ਼ਾਇਦ ਪਾਰਟੀਜ਼ਨ ਡਿਵਾਈਡ ਖਾਸ ਕਰਕੇ ਹਿੱਲ ਦੇ ਉੱਤੇ, ਕੈਪੀਟਲ ਹਿੱਲ ਦੇ ਉੱਤੇ ਜਿਹੜਾ ਆ ਹੋਰ ਵੱਧ ਸਕਦਾ ਆ। ਇਹ ਗੱਲ ਨੂੰ ਅਣਗੌਲਿਆਂ ਹੌਲਿਆਂ ਵੀ ਨਹੀਂ ਲਿਆ ਜਾ ਸਕਦਾ ਵੀ ਰਾਸ਼ਟਰਪਤੀ ਟਰੰਪ ਦੇ ਅਤੇ ਨਾਲ ਉਹਨਾਂ ਦੇ ਕਈ ਸਾਥੀਆਂ ਦੇ ਲਗਾਤਾਰ ਕਈ ਮਹੀਨੇ ਝੂਠ ਬੋਲਣ ਦੇ ਉੱਤੇ ਇਲੈਕਸ਼ਨ ਨਤੀਜਿਆਂ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਬਾਰ-ਬਾਰ ਹਾਰਨ ਤੋਂ ਬਾਅਦ ਦੇ ਵਿੱਚ ਵੀ ਉਹ ਅਖੀਰਲੇ ਮੂਮੈਂਟ ਤੱਕ ਇਹ ਕਹਿੰਦੇ ਰਹੇ ਵੀ ਅਸੀਂ ਜਿੱਤੇ ਹਾਂ। ਅਜੇ ਤੱਕ ਵੀ ਜਿਹੜੇ ਕਈ ਆ ਉਹ ਕਹੀ ਜਾ ਰਹੇ ਵੀ ਅਸੀਂ ਜਿੱਤੇ ਹਾਂ। ਸੋ ਉਹਦੇ ਕਰਕੇ ਲੋਕ ਇੰਨੇ ਕੁ ਜ਼ਿਆਦਾ ਭਾਵੁਕ ਹੋ ਕੇ ਉਸ ਗੱਲਾਂ ਦੇ ਵਿੱਚ ਬਹਿ ਗਏ ਵੀ ਉਹਨਾਂ ਨੇ ਕੈਪੀਟਲ ਦੇ ਉੱਤੇ ਹੀ ਜਿਹੜਾ ਸੀਜ਼ ਆ ਉਹ ਕਰ ਦਿੱਤਾ। ਸੋ ਇਸ ਗੱਲ ਨੂੰ ਹੌਲਿਆਂ ਨਾ ਲੈਂਦੇ ਹੋਏ ਜਿਹੜੇ ਆ ਡੈਮੋਕ੍ਰੇਟਾਂ ਨੇ ਜਿਹੜਾ ਮੁੜ ਕੇ ਦੁਬਾਰਾ ਇੰਪੀਚਮੈਂਟ ਜਿਹੜੀ ਦੂਜੀ ਵਾਰੀ ਉਹਨਾਂ ਦੀ ਕਰ ਦਿੱਤੀ ਸੀ। ਸੋ ਹੁਣ ਦੇਖਣਾ ਹੋਊਗਾ ਕੀ ਹੋਊਗਾ, ਕਿਉਂਕਿ
ਅੱਜ ਜਦੋਂ ਸੈਨੇਟ ਦੇ ਵਿੱਚ ਹਰਜੋਤ ਸਿੰਘ ਜੀ ਇੰਪੀਚਮੈਂਟ ਦੇ ਆਰਟੀਕਲ ਪਹੁੰਚਣਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਰੂਪ ਰੇਖਾ ਤਿਆਰ ਹੋਊਗੀ, ਟਰਾਇਲ ਕਦੋਂ ਚੱਲਣਾ ਆ, ਕਿੱਦਣ ਚੱਲਣਾ ਆ, ਕਿੰਨੇ ਦਿਨ ਜਿਹੜੇ ਇਸ ਦੇ ਉੱਤੇ ਲਾਏ ਜਾਣਗੇ, ਕਦੋਂ ਜਿਹੜਾ ਡਿਬੇਟ ਹੋਊਗਾ। ਆਲਰੇਡੀ ਉੱਦਾਂ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਅਤੇ ਮੈਜੋਰਟੀ ਲੀਡਰ ਜਿਹੜੇ ਹੈਗੇ ਨੇ ਮਿਚ ਮੈਕੋਨਲ ਅਤੇ ਚੱਕ ਸ਼ੂਮਰ, ਉਹਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਇਹ ਹੋਇਆ, ਇਕਰਾਰ ਹੋਇਆ ਆ ਵੀ 9 ਫਰਵਰੀ ਤੋਂ ਜਿਹੜੇ ਆ ਇਹ ਇੰਪੀਚਮੈਂਟ ਟਰਾਇਲ ਜਿਹੜਾ ਆ ਉਹ ਚਾਲੂ ਕੀਤਾ ਜਾਵੇਗਾ। ਸੋ ਦੇਖਦੇ ਹਾਂ ਵੀ ਹੋਰ ਕੀ ਜਿਹੜਾ ਪ੍ਰੋਸੈਸ ਆ, ਪ੍ਰੋਸੀਜਰ ਆ ਜਿਹੜਾ ਆ ਉਹ ਐਲਾਨ ਕਰਦੇ ਨੇ। ਜੀ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਪੀਚ ਕਰਨਾ ਆ ਤੇ 17 ਰਿਪਬਲਿਕਨ ਸੈਨੇਟਰਸ ਦੀ ਜ਼ਰੂਰਤ ਹੋਊਗੀ। 67 ਟੋਟਲ ਚਾਹੀਦੇ ਆ ਕਿਉਂਕਿ 50 ਜਿਹੜੇ ਡੈਮੋਕ੍ਰੇਟਸ ਦੇ ਸੈਨੇਟਰਸ ਆਲਰੇਡੀ ਹੈਗੇ ਆ। ਈਵਨ ਦੋ ਕਈ ਸੈਨੇਟਰਸ ਓਪਨਲੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਜਨਵਰੀ 6 ਵਾਲੀ ਈਵੈਂਟ ਹੋਈ ਸੀ ਉਹਦੇ ਉਲਟ ਆਏ ਆ, ਪਰ ਇੰਪੀਚਮੈਂਟ ਦੇ ਹੱਕ ਦੇ ਵਿੱਚ ਓਪਨਲੀ ਕੋਈ ਨਹੀਂ ਆਏ ਐਕਸੈਪਟ ਜਿਹੜੇ ਸੈਨੇਟ ਮਿਨੋਰਿਟੀ ਲੀਡਰ ਜਿਹੜੇ ਹੁਣ ਮਿਚ ਮੈਕੋਨਲ ਆ, ਜਿਹੜੇ ਪਹਿਲਾਂ ਮੈਜੋਰਟੀ ਦੇ ਸੀਗੇ, ਉਹਨਾਂ ਨੇ ਓਪਨਨੈਸ ਜਿਹੜੀ ਹੈਗੀ ਆ ਸਿਗਨਲ ਕੀਤੀ ਸੀ ਵੀ ਹਾਂ ਕਨਵਿਕਸ਼ਨ ਹੋ ਸਕਦੀ ਹੈਗੀ ਆ। ਜੀ, ਅਤੇ ਇਹ ਵੀ ਦੱਸਦੇ ਜਾਈਏ ਵੀ GOP ਦੇ ਵਿੱਚ ਕਾਫੀ ਵੱਡੀ ਆਵਾਜ਼ ਆ ਮਿਚ ਮੈਕੋਨਲ ਦੀ, ਅਤੇ ਇਹ ਹੁਣ ਦੇਖਣਾ ਹੋਊਗਾ। ਕੱਲ੍ਹ ਕੁਛ ਹਰਜੋਤ ਸਿੰਘ ਜੀ ਇਹ ਰਿਪੋਰਟਸ ਵੀ ਜਿਹੜੀਆਂ ਆ ਰਹੀਆਂ ਸੀ, ਜਿਸ ਦਾ ਪਹਿਲਾਂ ਵੀ ਜ਼ਿਕਰ ਹੋਇਆ ਸੀਗਾ ਵੀ ਰਾਸ਼ਟਰਪਤੀ ਟਰੰਪ ਆਪਣੀ ਇੱਕ ਨਵੀਂ ਪਾਰਟੀ ਜਿਹੜੀ ਉਹ ਬਣਾ ਸਕਦੇ ਆ। ਸੋ ਇੱਕ ਗੱਲ ਇੱਕ ਵਾਰੀ ਫੇਰ ਜਿਹੜੀ ਉਸ ਦੀ ਚਰਚਾ ਜਿਹੜੀ ਉਹ ਤੇਜ਼ ਹੋਈ ਆ, ਕਹਿੰਦੇ ਵੀ ਸ਼ਾਇਦ ਮਾਗਾ ਪਾਰਟੀ, ਜਿਹੜਾ ਮੇਕ ਅਮੈਰੀਕਾ ਗ੍ਰੇਟ ਅਗੇਨ ਪਾਰਟੀ ਜਿਹੜੀ ਆ ਉਹ ਜਿਹੜੀ ਉਹ ਤਿਆਰ ਸ਼ਾਇਦ ਕਰ ਸਕਦੇ। ਉਸ ਦੇ ਬਾਰੇ ਅਨਾਊਂਸਮੈਂਟ ਆਉਣ ਵਾਲੇ ਸਮੇਂ ਦੇ ਵਿੱਚ, ਇਹ ਨਹੀਂ ਪਤਾ ਵੀ ਕਦੋਂ, ਪਰ ਹੋ ਸਕਦਾ ਆ ਅਨਲੈਸ ਉਨ ਤੋਂ ਪਹਿਲਾਂ ਜਿਹੜੇ ਰਿਪਬਲਿਕਨਸ ਉਹਨਾਂ ਨੂੰ ਇਸ ਚੀਜ਼ ਕਰਨ ਤੋਂ ਜਿਹੜਾ ਉਹ ਮਨਾ ਲੈਂਦੇ ਆ ਵੀ ਨਾ ਕਰਨ। ਪਰ ਜੇ ਉਹ ਅਨਾਊਂਸ ਕਰ ਦਿੰਦੇ ਆ ਤਾਂ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਵੱਡੀ ਜਿਹੜੀ ਪਾਟੋ ਧਾੜ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ, ਅਤੇ ਰਿਪਬਲਿਕਨ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਉਹ ਡਿਵਾਈਡ ਇਸ ਦੇ ਵਿੱਚ ਹੋ ਸਕਦੇ ਆ। ਕਹਿੰਦੇ ਵੀ ਇਸ ਚੀਜ਼ ਦੇ ਚੱਲਦਿਆਂ ਦੇਖਦੇ ਹੋਏ ਇਹ ਹੁਣ ਦੇਖਣਾ ਹੋਊਗਾ ਕੀ ਜਿਹੜਾ ਬਣੂਗਾ। ਹੋ ਸਕਦਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਹ ਇੱਕ ਕਹਿ ਲਓ ਵੀ ਆਪਣਾ ਪਾਵਰ ਪਲੇ ਵੀ ਜਿਹੜਾ ਇਹ ਹੋ ਸਕਦਾ ਆ ਵੀ ਉਸ ਚੀਜ਼ ਦੀ ਕਹਿ ਕੇ ਵੀ ਮੈਂ ਤੁਹਾਡੀ ਨਹੀਂ ਤਾਂ ਪਾਰਟੀ ਇੱਕ ਹਿਸਾਬ ਦੇ ਨਾਲ ਖਰਾਬ ਕਰ ਦੂੰਗਾ ਜੇ ਤੁਸੀਂ ਮੈਨੂੰ ਇੰਪੀਚ ਜਿਹੜੇ ਕਰਨ ਦੀ, ਕਨਵਿਕਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸੋ ਯੂ ਨੈਵਰ ਨੋ, ਇਹ ਇੱਕ ਪਾਵਰ ਪਲੇ ਹੋਵੇ ਵੀ ਇੱਕ ਤਰੀਕੇ ਦੇ ਨਾਲ GOP ਵਾਲਿਆਂ ਦੇ ਨਾਲ ਜਿਹੜਾ ਸਮਝੌਤਾ ਆ ਇਸ ਚੀਜ਼ ਦੇ ਵਿੱਚ ਹੋ ਸਕੇ ਵੀ ਤੁਸੀਂ ਇੰਪੀਚਮੈਂਟ ਦੇ ਟਰਾਇਲ ਦੇ ਵਿੱਚ ਮੈਨੂੰ ਕਨਵਿਕਟ ਜਿਹੜਾ ਉਹ ਤੁਸੀਂ ਨਹੀਂ ਕਰਨਾ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਆ, ਇਹ ਵੱਖੋ ਵੱਖਰੀਆਂ ਕਿਆਸ ਰਹੀਆਂ ਆ, ਇਹ ਦੇਖਣਾ ਹੋਊਗਾ ਵੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈਗਾ ਆ। ਸੋ ਇਸੇ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਜਿਹੜੇ ਆ ਜੌਨ ਮਕੇਨ ਹੋਣਾ ਦੀ ਵਾਈਫ ਅਤੇ ਹੋਰ ਉੱਥੇ ਦੇ ਗਵਰਨਰ ਜਿਹੜੇ ਆ ਉਹ ਓਪਨਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉਲਟ ਆਏ ਸੀ, ਅਤੇ ਵੀਕਐਂਡ ਦੇ ਦੌਰਾਨ ਐਰੀਜ਼ੋਨਾ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਸੈਂਸ਼ਰ ਕਰਨ ਦੇ ਲਈ ਜਿਹੜੇ ਆ ਸਾਰੇ ਜਿੰਨੇ ਇਹ ਉਲਟ ਆਏ ਸੀ ਉਹਨਾਂ ਨੂੰ ਕੀਤਾ ਹੈਗਾ ਆ। ਜੀ ਅਤੇ ਉੱਧਰ ਹਰਜੋਤ ਸਿੰਘ ਜੀ ਦੱਸ ਜਾਈਏ, ਸੁਪਰੀਮ ਕੋਰਟ ਨੇ ਟਰੰਪ ਹੁਣਾਂ ਦੇ ਖਿਲਾਫ ਜਿਹੜੇ ਲਾਸੂਟ ਸੀਗੇ ਐਮਲੂਮੈਂਟਸ ਦੇ, ਉਹਨਾਂ ਨੂੰ ਡਿਸਮਿਸ ਕਰ ਦਿੱਤਾ ਹੈ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਿਹਾ ਵੀ ਹੁਣ ਇਸ ਦਾ ਕੋਈ ਤੁੱਕ ਨਹੀਂ ਬਣਦੀ। ਬੇਸਿਕਲੀ ਕਹਿੰਦੇ ਵੀ ਹੁਣ ਜਿਹੜੇ ਆ ਉਹ ਰਾਸ਼ਟਰਪਤੀ ਨਹੀਂ ਰਹੇ, ਇਹ ਹੁਣ ਸਾਬਕਾ ਹੋ ਗਏ ਨੇ। ਇਹਨਾਂ ਦੇ ਉੱਤੇ ਇਸ ਤਰੀਕੇ ਦੇ ਇਹ ਦੋਸ਼ ਜਿਹੜੇ ਉਹ ਲਾਏ ਗਏ ਸੀਗੇ ਐਥਿਕਸ ਚੀਜ਼ ਨੂੰ ਲੈ ਕੇ ਵੀ ਇਹਨਾਂ ਦੇ ਦੁਆਰਾ ਫੋਰਨ ਜਿਹੜੀਆਂ ਕੰਟਰੀਜ਼ ਆ ਉਹਨਾਂ ਤੋਂ ਫਾਇਦਾ ਹੋ ਰਿਹਾ ਇਹਨਾਂ ਦੇ ਜਿਹੜੇ ਬਿਜ਼ਨਸਿਸ ਨੂੰ ਜਦੋਂ ਇਹ ਅਹੁਦੇ ਦੇ ਉੱਤੇ ਸੀਗੇ। ਸੋ ਜਿਹੜੇ ਸੁਪਰੀਮ ਕੋਰਟ ਨੇ ਅੱਜ ਬੇਸਿਕਲੀ ਇਹ ਜਿਹੜੇ 2 ਲਾਸੂਟ ਸੀਗੇ ਉਹਨਾਂ ਨੂੰ ਇਹ ਕਹਿ ਕੇ ਹੁਣ ਰੱਦ ਕਰ ਦਿੱਤਾ ਵੀ ਹੁਣ ਇਹ ਸੰਵਿਧਾਨ ਦੇ ਮੁਤਾਬਕ ਕਿਉਂਕਿ ਇਹ ਹੁਣ ਅਹੁਦੇ 'ਤੇ ਨਹੀਂ ਹੈਗੇ, ਸੋ ਇਹ ਪ੍ਰੋਫਿਟ ਫਰੋਮ ਹਿਜ਼ ਪਬਲਿਕ ਆਫਿਸ ਵਾਲਾ ਮੱਦ ਇਹਨਾਂ ਦੇ ਉੱਤੇ ਜਿਹੜੀ ਉਹ ਨਹੀਂ ਲੱਗ ਸਕਦੀ। ਇਸੇ ਚੀਜ਼ ਨੂੰ ਲੈ ਕੇ ਕਾਫੀ ਲੰਮਾ ਚੌੜਾ ਜਿਹੜਾ ਆ ਉਹ ਰੌਲਾ ਪੈਂਦਾ ਰਿਹਾ ਸੀਗਾ। ਸਿਟੀਜ਼ਨਸ ਫਾਰ ਰਿਸਪੋਂਸੀਬਿਲਿਟੀ ਐਂਡ ਐਥਿਕਸ ਨੇ ਇਹ ਇੱਕ ਲਾਸੂਟ ਆ ਉਹ ਲਿਆਂਦਾ ਸੀਗਾ 2017 ਦੇ ਵਿੱਚ, ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਖਿਲਾਫ। ਅਤੇ ਇਸੇ ਤਰੀਕੇ ਨਾਲ ਜੂਨ ਦੇ ਵਿੱਚ ਡਿਸਟ੍ਰਿਕਟ ਆਫ ਕੋਲੰਬੀਆ ਅਤੇ ਮੈਰੀਲੈਂਡ ਦੇ ਵਿੱਚ ਜਿਹੜੇ ਉੱਥੋਂ ਦੇ ਜਿਹੜੇ ਅਟਾਰਨੀ ਜਨਰਲਸ ਆ ਉਹਨਾਂ ਦੇ ਦੁਆਰਾ ਵੀ ਇੱਕ ਲਾਸੂਟ ਫਾਈਲ ਕੀਤਾ ਗਿਆ ਸੀ ਰਾਸ਼ਟਰਪਤੀ ਟਰੰਪ ਦੇ ਖਿਲਾਫ। ਜੀ
ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਿਹੜਾ ਇੱਕ ਟਰਾਂਸਜੈਂਡਰ ਪੀਪਲ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਬੈਨ ਲਾਇਆ ਗਿਆ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਉਸ ਬੈਨ ਨੂੰ ਜਿਹੜਾ ਆ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ ਚੱਕ ਦਿੱਤਾ ਹੈਗਾ ਆ। ਸੋ ਉਹਨਾਂ ਨੇ ਜਦੋਂ ਇਹ ਆਰਡਰ ਸਾਈਨ ਕੀਤਾ, ਕਹਿੰਦੇ ਵੀ ਓਵਲ ਆਫਿਸ ਦੇ ਵਿੱਚ ਹਜੇ ਤੱਕ ਉਹ ਡਿਫੈਂਸ ਸੈਕਟਰੀ ਲੋਇਡ ਆਸਟਨ, ਚੇਅਰ ਆਫ ਜੁਆਇੰਟ ਚੀਫ ਆਫ ਸਟਾਫ ਮਾਰਕ ਮਿਲੇ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੂੰ ਮਿਲੇ ਤੋਂ ਪਹਿਲਾਂ ਹੀ ਇਹ ਕੀਤਾ ਹੈਗਾ। ਸੋ ਉਹਨਾਂ ਨੇ ਆਪਣੇ ਇਸ ਐਗਜ਼ੀਕਿਊਟਿਵ ਆਰਡਰ ਦੇ ਸੰਬੰਧ ਦੇ ਵਿੱਚ ਇਹ ਕਿਹਾ ਆ ਵੀ ਜਿਹੜੇ ਵੀ ਅਮਰੀਕਨਸ ਕੁਆਲੀਫਾਈਡ ਹੈਗੇ ਆ ਉਹ ਯੂਨੀਫਾਰਮ ਦੇ ਵਿੱਚ ਆਪਣੇ ਮੁਲਕ ਨੂੰ ਸਰਵ ਕਰ ਸਕਦੇ ਹੈਗੇ ਆ। ਕੁਆਲੀਫਾਈਡ ਅਮਰੀਕਨ ਟੂ ਸਰਵ ਦੇਅਰ ਕੰਟਰੀ ਇਨ ਯੂਨੀਫਾਰਮ। ਸੋ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਕਮਲਾ ਦੇਵੀ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਤੋਂ ਜਿਹੜੇ ਸਿੱਖ ਆ ਖਾਸ ਕਰਕੇ ਉਹ ਕਾਫੀ ਅਪਸੈਟ ਸੀ, ਕਿਉਂਕਿ ਜਿਸ ਟਾਈਮ ਦੇ ਉੱਤੇ ਉਹ ਅਟਾਰਨੀ ਜਨਰਲ ਬਣੇ ਸੀ ਉਸ ਟਾਈਮ ਦੇ ਉੱਤੇ ਇੱਕ ਦਸਤਾਰਧਾਰੀ ਸਿੱਖ ਨੂੰ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਵਿੱਚ ਐਜ਼ ਏ ਆਫਿਸਰ ਕੰਮ ਕਰਨ ਨਹੀਂ ਦਿੱਤਾ ਗਿਆ ਸੀ ਤੇ 22 ਦੇ ਕਰੀਬ ਆਰਗੇਨਾਈਜੇਸ਼ਨਸ ਨੇ ਕੇਸ ਫਾਈਟ ਕੀਤਾ ਸੀ ਤੇ ਉਹ ਕੇਸ ਬਿੰਨ ਵੀ ਹੋ ਗਿਆ ਸੀ। ਉਸ ਤੋਂ ਬਾਅਦ ਕਮਲਾ ਦੇਵੀ ਹੈਰਿਸ ਦੇ ਉਲਟ ਵੇਵ ਵੀ ਕਾਫੀ ਚੱਲੀ ਸੀ ਵੀ ਉਹਨਾਂ ਨੂੰ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਮਾਫੀ ਮੰਗ ਲੈਣੀ ਚਾਹੀਦੀ ਆ ਸਿੱਖ ਕੌਮ ਤੋਂ ਵੀ ਨਹੀਂ ਮੈਂ ਉਸ ਟਾਈਮ ਦੇ ਉੱਤੇ ਨਵੀਂ ਸੀ ਜਾਂ ਕੁਛ ਵੀ, ਕਿਉਂਕਿ ਉਹਨਾਂ ਨੂੰ 3 ਦਿਨ ਹੀ ਹੋਏ ਸੀ ਅਟਾਰਨੀ ਜਨਰਲ ਬਣੇ ਨੂੰ ਜਦੋਂ ਇਹ ਕੇਸ ਲਿਆ ਸੀ ਤੇ ਪਰ ਉਹ ਵਿੱਚੇ ਗੱਲ ਰਹਿ ਗਈ। ਸੋ ਹੋਪਫੁਲੀ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਆ ਵੀ ਮਿਲਟਰੀ ਦੇ ਵਿੱਚ ਜਾਂ ਤੇ ਇਹਦਾ ਮਤਲਬ ਇਹ ਆ ਵੀ ਹਰ ਜਗ੍ਹਾ ਹੀ ਜਿਹੜੇ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੁਆਲੀਫਾਈਡ ਬੰਦਾ ਆ, ਨੋ ਮੈਟਰ ਉਹਦਾ ਧਰਮ ਕਿੱਦਾਂ ਦਾ ਆ, ਉਹਦੀ ਰੇਸ ਕਿੱਦਾਂ ਦੀ ਆ, ਤੇ ਉਹ ਸਰਵ ਕਰ ਸਕਦਾ। ਤੇ ਜਿਹੜੇ ਕਮਲਾ ਹੈਰਿਸ ਆ ਉਹ ਵੀ ਜ਼ਰੂਰ ਆਪਣਾ ਕੁਛ ਨਾ ਕੁਛ ਜਿਹੜੇ ਆਪਣੇ ਨਾਰਾਜ਼ ਜਿਹੜੇ ਲੋਕ ਉਹਨਾਂ ਨਾਲ ਹੋਏ ਆ ਉਹਨਾਂ ਦੇ ਹੱਕ 'ਚ ਬਿਆਨ ਦੇਣਗੇ। ਜੀ ਜੀ ਬਿਲਕੁਲ। ਉਸ ਟਾਈਮ ਦੇ ਉੱਤੇ ਕਾਫੀ ਜਿਹੜੀ ਬਦਖੋਈ ਹੋਈ ਸੀ ਤੇ ਇਸ ਵਾਰ ਵੀ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖਾਂ ਨੇ ਕਮਲਾ ਹੈਰਿਸ ਆ ਉਸ ਦੇ ਖਿਲਾਫ ਇਸੇ ਚੀਜ਼ ਨੂੰ ਲੈ ਕੇ ਵੋਟ ਵੀ ਜਿਹੜੀ ਆ ਉਹਨਾਂ ਨੂੰ ਨਹੀਂ ਵੀ ਜਿਹੜੀ ਉਹ ਪਾਈ ਸੀਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪੋਰਟ ਜਿਹੜੀ ਇਹ ਆ ਰਹੀ ਆ ਜਿਹੜੀ ਕਿ ਕਿਤੇ ਨਾ ਕਿਤੇ ਚੰਗੀ ਨਹੀਂ ਹੈਗੀ। ਪਤਾ ਵੀ ਸੀਗਾ ਵੀ ਇਹ ਚੀਜ਼ ਜਿਹੜੀ ਉਹ ਵਾਪਰ ਰਹੀ ਆ। ਤਕਰੀਬਨ 20% ਰੈਂਟ 'ਤੇ ਰਹਿਣ ਵਾਲੇ ਜਿਹੜੇ ਅਮੈਰੀਕਨਸ ਆ ਉਹ ਆਪਣੀਆਂ ਪੇਮੈਂਟਸ ਦੇ ਵਿੱਚ ਪਿੱਛੇ ਚੱਲ ਰਹੇ ਨੇ। ਤਕਰੀਬਨ ਕਹਿੰਦੇ ਐਵਰੇਜ $5600 ਤੱਕ ਜਿਹੜੇ ਆ ਉਹ ਪਿੱਛੇ ਚੱਲ ਰਹੇ ਨੇ ਤੇ ਇਸ ਮੌਕੇ 10 ਮਿਲੀਅਨ ਰੈਂਟਰਸ $53 ਬਿਲੀਅਨ ਜਿਹੜੇ ਆ ਉਹ ਕਰ ਰਹੇ ਨੇ ਜਿਹੜੇ ਵੱਖ-ਵੱਖ ਬੈਕ ਰੈਂਟ ਆ ਉਸ ਦੇ ਵਿੱਚ। ਐਵਿਕਸ਼ਨ ਸੀਰੀਅਸ ਪੋਸੀਬਿਲਿਟੀ ਕਹਿੰਦੇ ਆ ਵੀ ਇਸ ਟਾਈਮ ਇਹ ਹੋ ਸਕਦੀ ਆ। ਇਹ ਜਿਹੜੇ ਰੈਂਟਰਸ ਆ ਅਜੇ ਤੱਕ ਵੀ ਉਹ ਇਹੀ ਕਹਿ ਰਹੇ ਆ ਵੀ ਇਹਨਾਂ ਦਾ ਰੈਂਟ ਜਿਹੜਾ ਆ ਉਹ ਪੁਰਾਣਾ ਆ, ਬਕਾਇਆ ਆ, ਉਸ ਨੂੰ ਕੈਂਸਲ ਕਰ ਦਿੱਤਾ ਜਾਵੇ। ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਪਹਿਲੇ ਐਗਜ਼ੀਕਿਊਟਿਵ ਆਰਡਰਸ ਦੇ ਤਹਿਤ ਉਹਨਾਂ ਨੇ ਜਿਹੜਾ ਇਵਿਕਸ਼ਨ ਮੋਰੀਟੋਰੀਅਮ ਆ ਉਸ ਨੂੰ ਮਾਰਚ ਤੱਕ ਜਿਹੜਾ ਐਕਸਟੈਂਡ ਆ ਉਹ ਕਰ ਦਿੱਤਾ ਸੀਗਾ, ਪਰ ਕਹਿੰਦੇ ਵੀ ਉਸ ਤੋਂ ਅੱਗੇ ਐਕਸਟੈਂਡ ਕਰਨਾ ਇਹ ਵੀ ਕਾਫੀ ਜਿਹੜਾ ਉਹਨਾਂ ਦੇ ਲਈ ਮੁਸ਼ਕਿਲ ਹੋਊਗਾ। ਤੇ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਸੋ 7 ਮਿਲੀਅਨ ਹੋਮ ਓਨਰਸ ਕਹਿੰਦੇ ਆ ਵੀ ਇਸ ਚੀਜ਼ ਦੇ ਕਰਕੇ ਆ, ਕਿਉਂਕਿ ਜੇ ਉਹਨਾਂ ਨੂੰ ਰੈਂਟ ਨਹੀਂ ਮਿਲੂਗਾ ਅਤੇ ਉਹ ਵੀ ਜਿਹੜੀ ਅੱਗੇ ਗਾਂਹ ਜਿਹੜੀਆਂ ਪੇਮੈਂਟਸ ਆ ਉਹ ਦੇਣ ਦੇ ਵਿੱਚ ਨਾਕਾਮਯਾਬ ਰਹਿਣਗੇ ਅਤੇ ਉਹ ਫੋਰਕਲੋਜ਼ਰ ਵੱਲ ਨੂੰ ਜਿਹੜਾ ਉਹ ਕੰਮ ਵੱਧ ਸਕਦਾ ਆ। ਸੋ ਇਹ ਕਾਫੀ ਵੱਡਾ ਇੱਕ ਚਿੰਤਾ ਦਾ ਵਿਸ਼ਾ ਐਡਮਿਨਿਸਟ੍ਰੇਸ਼ਨ ਦੇ ਲਈ ਜਿਹੜਾ ਉਹ ਰਹੇਗਾ। ਪਿਛਲੀ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਜਿਹੜਾ ਇਹ ਚਿੰਤਾ ਦਾ ਵਿਸ਼ਾ ਹੀ ਸੀਗਾ, ਪਰ ਹਾਲ ਦੀ ਘੜੀ ਵੀ ਇਸ ਦੇ ਉੱਤੇ ਕਿੱਦਾਂ ਕਾਬੂ ਪਾਉਣਾ ਹੈ, ਕਿਵੇਂ ਕੀਤਾ ਜਾਊਗਾ, ਕਿਵੇਂ ਜਿਹੜੇ ਰੈਂਟ ਵਾਲਿਆਂ ਨੂੰ ਤੇ ਜਾਂ ਜਿਹੜੇ ਮੌਰਗੇਜ ਜਿਨ੍ਹਾਂ ਦੀ ਇਸ ਚੀਜ਼ ਦੇ ਕਰਕੇ ਮਿਸ ਹੋਈ ਆ ਉਹਨਾਂ ਨੂੰ ਕਿੱਦਾਂ ਕੋਈ ਸਹਾਇਤਾ ਦਿੱਤੀ ਜਾ ਸਕੂਗੀ ਜਾਂ ਨਹੀਂ, ਇਹ ਜਿਹੜਾ ਹੁਣ ਦੇਖਣਾ ਹੋਊਗਾ। ਪਿਛਲੇ $900 ਬਿਲੀਅਨ ਵਾਲੇ ਰਿਲੀਫ ਪੈਕੇਜ ਦੇ ਵਿੱਚ $25 ਬਿਲੀਅਨ ਰੈਂਟਰ ਅਤੇ ਲੈਂਡਲੋਰਡਸ ਜਿਹੜੇ ਆ ਉਹਨਾਂ ਨੂੰ ਮਦਦ ਕਰਨ ਦੇ ਲਈ ਜਿਹੜੇ ਉਹ ਰੱਖੇ ਗਏ ਸੀ, ਜਿਹੜੇ ਕਿ ਸਟੇਟਸ ਨੂੰ ਦਿੱਤੇ ਗਏ ਸੀ ਅਤੇ ਗਾਂਹ ਸਟੇਟਸ ਨੇ ਆਪਣੇ ਜਿਹੜੇ ਵੱਖ-ਵੱਖ ਥਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਵੀ ਆ ਉਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੀਆਂ ਚੇਂਜਿਸ ਜਿਹੜੀਆਂ ਉਹ ਕਰਨੀਆਂ ਸੀਗੀਆਂ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਜਿਹੜਾ $25 ਬਿਲੀਅਨ ਆ ਐਕਚੁਅਲ ਜਿਹੜੇ ਲੈਂਡਲੋਰਡਸ ਅਤੇ ਰੈਂਟਰਸ ਤੱਕ ਪਹੁੰਚ ਵੀ ਸਕਿਆ ਆ ਜਾਂ ਨਹੀਂ।
ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ, ਉਹਨਾਂ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਹੈਗਾ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਰੀਕਾਲ ਦੀ ਜਿਹੜੀ ਹੈਗੀ ਆ, ਜਿਹੜੀ ਵੇਵ ਚੱਲ ਰਹੀ ਆ, ਉਹ ਕਾਫੀ ਜ਼ੋਰ ਫੜਦੀ ਜਾ ਰਹੀ ਆ। ਹੁਣ ਤੱਕ 12 ਲੱਖ ਦੇ ਕਰੀਬ ਸਿਗਨੇਚਰ ਉਹਨਾਂ ਨੇ ਇਕੱਠੇ ਕਰ ਲਏ ਆ। ਪਹਿਲਾਂ ਤਾਂ ਗਵਰਨਰ ਵੱਲੋਂ ਇਹ ਕਿਹਾ ਗਿਆ ਸੀ ਵੀ ਇਹ ਜਿਹੜੇ ਇੱਕ ਤਰ੍ਹਾਂ ਨਾਲ ਜਿਹੜੇ ਐਕਸਟ੍ਰੀਮਿਸਟ ਟਾਈਪ ਬੰਦੇ ਜਾਂ ਐਕਸਟ੍ਰੀਮ ਵਿਚਾਰ ਰੱਖਣ ਵਾਲੇ ਲੋਕ ਆ, ਉਹੀ ਮੂਵਮੈਂਟ ਚਲਾ ਰਹੇ, ਜਿਹੜੇ ਸਾਇੰਸ ਦੇ ਵਿੱਚ ਨਹੀਂ ਯਕੀਨ ਕਰਦੇ ਹੈਗੇ। ਤੇ ਪਰ ਲਾਸ ਐਂਜਲਸ ਟਾਈਮ ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਕੱਢੀ ਆ। ਕਹਿੰਦੇ ਵੀ ਮੈਜੋਰਟੀ ਦੇ ਵਿੱਚ ਜਿਹੜੇ ਸਪੋਰਟਰਸ ਹੈਗੇ ਆ, ਉਹ ਕੋਈ ਉਹਨਾਂ ਦਾ ਕਿਸੇ ਇੱਦਾਂ ਦੇ ਗਰੁੱਪ ਨਾਲ ਸੰਬੰਧ ਨਹੀਂ ਹੈ, ਪਰ ਉਹ ਗਵਰਨਰ ਤੋਂ ਬਹੁਤ ਔਖੇ ਆ। ਤੇ ਜਿਹੜੇ ਲੋਕ ਸਾਈਨ ਕਰਵਾ ਰਹੇ ਆ, 12 ਲੱਖ ਸਿਗਨੇਚਰ ਉਹਨਾਂ ਕੋਲ ਹੋ ਗਏ ਆ, ਤੇ ਮਾਰਚ 17 ਤੱਕ 15 ਲੱਖ ਉਹਨਾਂ ਨੂੰ ਚਾਹੀਦੇ ਆ, 1.5 ਮਿਲੀਅਨ। ਪਰ ਉਹ ਕਹਿੰਦੇ ਵੀ ਅਸੀਂ 2 ਮਿਲੀਅਨ ਸਿਗਨੇਚਰ ਕਰਾਵਾਂਗੇ, ਵੀ ਇਨ ਕੇਸ ਜੇ ਕੋਈ ਸਿਗਨੇਚਰ ਵਿੱਚੋਂ ਸਹੀ ਨਹੀਂ ਨਿਕਲਦੇ ਜਾਂ ਕੋਈ ਗਲਤ ਕਰ ਜਾਂਦਾ ਆ। ਸੋ ਇਹ ਸਾਰੇ ਕਾਸੇ ਦੇ ਪ੍ਰੈਸ਼ਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਰੈਸਟੋਰੈਂਟ ਓਨਰਸ ਤੇ ਸਲੂਨਸ, ਉਹਨਾਂ ਵੱਲੋਂ ਗਵਰਨਰ ਦੇ ਉੱਤੇ ਲਾ ਸੂਟ ਫਾਈਲ ਕੀਤਾ ਗਿਆ ਸੀ ਵੀ ਸਾਡਾ ਬਿਜ਼ਨਸ ਇਹ ਪੂਰੀ ਤਰ੍ਹਾਂ ਮਾਰ ਰਿਹਾ ਆ। ਪਹਿਲਾਂ ਅੰਦਰੋਂ ਬੰਦ ਕਰ ਦਿੱਤਾ, ਫਿਰ ਕਹਿੰਦੇ ਵੀ ਜੋ ਸਟੇਟ ਕਹਿੰਦੀ ਰਹੀ ਵੀ ਤੁਸੀਂ ਜੀ ਆਪਣੇ ਡਿਵਾਈਡਰ ਲਾਓ, ਸਾਰਾ ਕੁਝ ਵਾਈਪ ਕਰੋ, ਜਿਹੜੇ ਕਲੀਨਿੰਗ ਪੂਰੀ ਰੱਖੋ। ਉਹ ਤੋਂ ਬਾਅਦ ਕਹਿੰਦੇ ਫਿਰ ਬਾਹਰ ਚਲੇ ਗਿਆ ਵੀ ਬਾਹਰ ਤੁਸੀਂ ਕਰ ਸਕਦੇ ਆ, ਵੀ ਬਾਹਰ ਵਾਲਾ ਵੀ ਜਿਹੜਾ ਆ ਆਊਟਸਾਈਡ ਡਾਈਨਿੰਗ ਆ ਜਾਂ ਆਊਟਸਾਈਡ ਜਿਹੜੇ ਬਿਊਟੀ ਸਲੂਨ ਵਾਲੇ ਕੰਮ ਕਰਦੇ ਸੀ, ਉਹ ਵੀ ਬੰਦ ਕਰ ਦਿੱਤਾ ਗਿਆ। ਸੋ ਉਹ ਲਾਸੂਟ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਇਕੱਠੇ ਹੋ ਕੇ, ਕਿਉਂਕਿ ਪਿਛਲੇ ਹਫ਼ਤੇ ਵੀ ਮੈਂ ਦੱਸਿਆ ਸੀ ਵੀ 97,000 ਦੇ ਕਰੀਬ ਜਿਹੜੇ ਛੋਟੇ ਬਿਜ਼ਨਸਿਸ ਆ ਪੂਰੇ ਅਮਰੀਕਾ 'ਚ ਆਲਰੇਡੀ ਬੰਦ ਹੋ ਚੁੱਕੇ ਆ, ਉਹਨਾਂ ਦੇ ਕੋਈ ਓਪਨ ਹੋਣ ਦੇ ਚਾਂਸ ਨਹੀਂ ਹੈਗੇ। ਸੋ ਪਰ ਦੂਸਰੇ ਪਾਸੇ ਜਿਹੜੇ ਕੈਲੀਫੋਰਨੀਆ ਦਾ ਡਾਟਾ ਜੇ ਦੱਸਦੇ ਜਾਈਏ, ਜਨਵਰੀ 24 ਤੱਕ ਕੈਲੀਫੋਰਨੀਆ 'ਚ 31 ਲੱਖ ਲੋਕ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੈਗੇ ਆ। ਸੋ ਇਹ ਵੀ ਕਾਫੀ ਜਿਹੜੀ ਵੱਡੀ ਗਿਣਤੀ ਆ। ਪਰ ਅੱਜ ਬਾਅਦ ਦੁਪਹਿਰ ਦੇ ਵਿੱਚ ਕਹਿੰਦੇ ਪਈ ਗਵਰਨਰ ਗੈਬਨ ਨਿਊਸਮ ਆ, ਉਹ ਜਿਹੜਾ ਸਟੇ ਐਟ ਹੋਮ ਆਰਡਰ ਹੈਗਾ ਆ, ਉਹ ਉਸ ਨੂੰ ਰਿਲੈਕਸ ਕਰ ਸਕਦੇ ਆ, ਉਹਦੀਆਂ ਰਿਸਟ੍ਰਿਕਸ਼ਨਸ ਘਟਾ ਸਕਦੇ ਆ। ਜੀ ਬਿਲਕੁਲ। ਸੋ ਇੰਡਸਟਰੀਜ਼ ਦੀਆਂ ਜਿਹੜੀਆਂ ਫਰਸਟ੍ਰੇਸ਼ਨਸ ਦੇ ਤਹਿਤ ਇਹ ਜਿਹੜੀਆਂ ਰੋਕਾਂ ਲਾਈਆਂ ਹੋਈਆਂ, ਉਸ ਦੇ ਵਿੱਚ ਜਿਹੜੀ ਉਹ ਢਿੱਲ ਦਿੱਤੀ ਜਾ ਸਕਦੀ ਹੈ। ਕਹਿੰਦੇ ਰੀਓਪਨਿੰਗ ਆਪਸ਼ਨਸ ਦੇ ਵਿੱਚ ਜਿਹੜਾ ਬੇ ਏਰੀਆ, ਸੈਨ ਮਕੀਨ ਕਾਊਂਟੀ, ਸਦਰਨ ਕੈਲੀਫੋਰਨੀਆ, ਜਿੱਥੇ ਕਿ ਰਾਈਟ ਨਾਓ ਹਾਲਾਤ ਜਿਹੜੇ ਕੋਵਿਡ ਨੂੰ ਲੈ ਕੇ ਬਹੁਤੇ ਚੰਗੇ ਨਹੀਂ ਆ, ਮਾੜੇ ਜਿਹੜੇ ਉਹ ਚੱਲ ਰਹੇ ਆ, ਉਸੇ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਨੇ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ 3.1 ਮਿਲੀਅਨ ਲੋਕ ਕੈਲੀਫੋਰਨੀਆ ਦੇ ਵਿੱਚ ਕੋਵਿਡ ਇਨਫੈਕਸ਼ਨਸ ਦੇ ਅਧੀਨ ਜਿਹੜੇ ਉਹ ਆ ਚੁੱਕੇ ਹੋਏ ਆ। ਇਹ ਸਟੇਟ ਡਾਟਾ ਜਿਹੜਾ ਆ ਉਹ ਦੱਸਦਾ ਆ ਵੀ ਅਜੇ ਤਾਂ ਇਹ ਆ ਵੀ ਜਿਹੜੇ ਇਹਨਾਂ ਦੇ ਕੋਲ ਟੈਸਟ ਆਉਂਦੇ ਨੇ ਅਤੇ ਪਤਾ ਲੱਗਦਾ ਬਹੁਤ ਸਾਰੇ ਅਜਿਹੇ ਵੀ ਨੇ ਜਿਹੜੇ ਟੈਸਟ ਹੀ ਜਿਹੜਾ ਉਹ ਨਹੀਂ ਕਰਵਾਉਂਦੇ ਅਤੇ ਉਹ ਫਿਰ ਵੀ ਜਿਹੜੇ ਪੋਜ਼ੀਟਿਵ ਹੁੰਦੇ ਆ। ਸੋ 1.5 ਮਿਲੀਅਨ ਜਿਹੜੇ ਆ ਇਹਨਾਂ ਨੂੰ ਸਿਗਨੇਚਰ ਚਾਹੀਦੇ ਨੇ, ਵੈਰੀਫਾਈਡ ਹੋਣੇ ਚਾਹੀਦੇ ਨੇ 17 ਮਾਰਚ ਤੱਕ, ਅਤੇ 1.2 ਮਿਲੀਅਨ ਜਿਹੜੇ ਹੋ ਚੁੱਕੇ ਨੇ। ਸੋ 22 ਮਿਲੀਅਨ ਕੁੱਲ ਕੈਲੀਫੋਰਨੀਆ ਦੇ ਵਿੱਚ ਰਜਿਸਟਰ ਹੈਗੇ ਨੇ ਵੋਟ ਕਰਨ ਦੇ ਲਈ। ਸੋ ਉਹਨਾਂ ਵਿੱਚੋਂ ਇੰਨੇ % ਜਿਹੜੇ ਲੋਕ ਆ ਜੇ ਉਹ ਕਰਦੇ ਨੇ ਤਾਂ ਉਹਦੇ ਨਾਲ ਜਿਹੜਾ ਰੀਕਾਲ ਆ ਉਹ ਬਣ ਸਕਦੀ ਆ। ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਦੂਜੀ ਵਾਰੀ ਜਿਹੜੇ ਆ ਨੇੜਲੇ ਜਿਹੜੇ ਆ ਇਤਿਹਾਸ ਦੇ ਵਿੱਚ, ਹਿਸਟਰੀ ਦੇ ਵਿੱਚ ਹੋਊਗਾ ਵੀ ਜੇ ਰੀਕਾਲ ਵਾਲੀ ਗੱਲ ਜਿਹੜੀ ਗੈਵਿਨ ਨਿਊਸਮ ਦੀ ਜਿਹੜੀ ਉਹ ਬਣੇਗੀ। ਅਤੇ ਇਸ ਲਈ ਹੁਣ ਉਸ ਨੂੰ ਡੈਫੀਨੇਟਲੀ ਜਿਹੜੀ ਚਿੰਤਾ ਆ ਬਹੁਤ ਜ਼ਿਆਦਾ ਗੈਵਿਨ ਨਿਊਸਮ ਦੀ ਵਧੀ ਹੋਈ ਹੈਗੀ ਆ। ਅਗਲੀ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ ਰਾਜਕਰਮਵੀਰ ਸਿੰਘ ਜੀ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੋ ਆਪਾਂ ਹਾਜ਼ਰ ਹੁੰਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਖਬਰਾਂ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। AM, KOBO Yuba City 1450 AM, KIID Sacramento 1470 AM, KCVR Lodi Stockton 1570 AM.
खुशियां दे रंग मानो करी हाउस वालियां दे संग एसलन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल इको समय ते 600 ते 200 बंदियां वाली गैदरिंग दी कोई भी पार्टी कर सकदे हो इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते ओपन एरिया पैटियो भी है 300 कारां दी खुली पार्किंग कड़ी हाउस वालियां दा हुण दूसरा रेस्टोरेंट भी खुल गया है 50 बंदियां तो लेके 5000 बंदियां दी पूरे कैलिफोर्निया दे विच इक्को समय केटरिंग करदे ने इक्को छत थल्ले सारियां सेवावां लैण लई हरमन बावा नू कॉल करो 747 258 8820 747-258-8820 559 558 8643 559-558-8643 ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ ਬ੍ਰੇਕਸ ਆਦਿ ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140 ਉਹ ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ ਕਿੱਥੇ ਯਾਰ ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ ਆਪਣਾ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ ਓਹੋ ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ ਹਾਂ ਯਾਰ ਇਹਦੀ ਗੱਲ ਮੰਨ ਲੈਣੀ ਚਾਹੀਦੀ ਸੀ ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੱਕ ਪਰਮਿਟ ਵਾਲੇ ਲੈ ਸੁਣ ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ ਸਾਰੇ ਪਰਮਿਟ ਅਪਲਾਈ ਕਰਨਗੇ ਇਫਟਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ ਟਰੱਕ ਦੀ ਵਿਨ ਵੈਰੀਫਿਕੇਸ਼ਨ ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ ਲੈ ਫਿਰ ਤਾਂ ਸਾਰਾ ਕੁਝ ਇਹ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ ਐਡਰੈਸ ਤੇ ਨੰਬਰ ਦੱਸੀ ਜਰਾ ਆ ਨੋਟ ਕਰ 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898 559-785-9898 ਫਾਸਟ ਟਰੱਕ ਪਰਮਿਟਸ Law Offices of Iqbal Singh Banks ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਫੈਮਿਲੀ ਲਾਅ ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ Law Offices of Iqbal Singh Banks ਵਸੀਹਤ ਪਾਵਰ ਆਫ ਅਟਾਰਨੀ ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007 ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵਨਿਊ ਫ੍ਰੈਜ਼ਨੋ ਵਿਖੇ ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਕਾਲ 5092551299 ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵਨਿਊ ਫ੍ਰੈਜ਼ਨੋ 559 ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਪੰਜਾਬ ਦੇ ਹੱਕ ਸੱਚ ਦੇ ਲਈ ਖੜਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਸਾਡੀ ਕੈਲੀਫੋਰਨੀਆ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ 26 ਜਨਵਰੀ ਨੂੰ ਆਪਾਂ ਭਾਰਤੀ ਅੰਬੈਸੀ ਦੇ ਅੱਗੇ 11 ਵਜੇ ਪਹੁੰਚ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੀਏ ਤੇ ਮੋਦੀ ਸਰਕਾਰ ਦੀ ਹੈਂਕੜ ਤੋੜੀਏ ਸਾਰੇ ਵੀਰ ਭੈਣ ਆਪਣੇ ਪਰਿਵਾਰਾਂ ਸਮੇਤ 26 ਜਨਵਰੀ ਨੂੰ 11 ਵਜੇ 540 ਆਰਟੀਲ ਬੁਲੇਵਾਰਡ ਸੈਨ ਫ੍ਰਾਂਸਿਸਕੋ ਪਹੁੰਚ ਕੇ ਮੁਜ਼ਾਹਰੇ ਨੂੰ ਸਫਲਾ ਬਣਾਓ ਤੇ ਆਪਣਾ ਬਣਦਾ ਯੋਗਦਾਨ ਪਾਓ ਜੀ ਬੇਨਤੀ ਕਰਦਾ ਸਮੂਹ ਪੰਥੀ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਜੀ ਅਪਡੇਟ ਅਮਰੀਕਾ, ਅਤੇ ਮੇਰੇ ਨਾਲ ਜੁੜੇ ਹੋਏ ਨੇ ਜੀ ਇਸ ਟਾਈਮ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਨੈਨਦੀਪ ਸਿੰਘ। ਨੈਨਦੀਪ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਨਦੀਪ ਆਪਣੇ ਨਾਲ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਆ ਉਸ ਨੂੰ ਲਗਵਾਉਣ ਦੇ ਲਈ ਜਿਹੜਾ ਸਰਵੇ ਉੱਥੇ ਹੁਣ ਪੇਰੈਂਟਸ ਦਾ ਉਹਦਾ ਕਰਵਾਇਆ ਜਾਣਾ, ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ। ਇੱਕ ਟਾਊਨ ਹਾਲ ਮੀਟਿੰਗ ਵੀ ਜਿਹੜੀ ਉਸ ਦੇ ਬਾਬਤ ਰੱਖੀ ਗਈ ਆ। ਸੋ ਨੈਨਦੀਪ, ਕੀ ਜਿਹੜਾ ਰਾਈਟ ਨਾਓ ਚੱਲ ਰਿਹਾ ਹੈਗਾ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੰਜਾਬੀ ਜਿਹੜੀ ਭਾਸ਼ਾ ਉਸ ਨੂੰ ਉੱਥੇ ਲਗਵਾਉਣ ਦੇ ਲਈ? ਸੋ ਪਿਛਲੇ ਸਾਲ ਅਸੀਂ ਇੱਕ ਕਨਵਰਸੇਸ਼ਨ ਸ਼ੁਰੂ ਕੀਤਾ ਸੀ, ਮਤਲਬ ਜਿਹੜੇ ਡਿਸਟ੍ਰਿਕਟ ਸੁਪਰਡੈਂਟੈਂਟ ਨਾਲ, ਉਹਦਾ ਨਾਮ ਹੈਗਾ ਡਾਕਟਰ ਓਫੇਲ, ਕਿ ਆਪਾਂ ਜੇ ਆਪਾਂ ਉੱਥੇ ਕਲੋਵਿਸ ਯੂਨੀਫਾਈਡ ਦੇ ਵਿੱਚ ਪੰਜਾਬੀ ਕਲਾਸਿਸ ਸ਼ੁਰੂ ਵੀ ਕਰ ਸਕਦੇ, ਖਾਸ ਕਰਕੇ ਕਲੋਵਿਸ ਨਾਰਥ ਤੇ ਕਲੋਵਿਸ ਈਸਟ। ਤੇ ਜਦੋਂ ਆਬਵੀਅਸਲੀ ਕੋਵਿਡ ਹੋਇਆ ਤਾਂ ਉਹ ਕਨਵਰਸੇਸ਼ਨ ਥੋੜ੍ਹੀ ਡਿਲੇ ਹੋ ਗਿਆ ਸੀ, ਤੇ ਹੁਣ ਅਸੀਂ ਫਿਰ ਦੁਬਾਰਾ ਸ਼ੁਰੂ ਕਰਨ ਲੱਗੇ। ਤੇ ਉਹਨਾਂ ਨੇ ਇੱਕ ਸਰਵੇ ਉਹ ਭੇਜਣਗੇ ਮਤਲਬ ਘਰਾਂ ਨੂੰ। ਸੋ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਅੱਜ ਸ਼ਾਮੀ 6 ਵਜੇ। ਜੇ ਕਿਸੇ ਨੇ ਸਾਨੂੰ ਜੁਆਇਨ ਕਰਨਾ ਹੈ ਅੱਜ, ਉਹ www.jakarta.org/Clovis2021 ਉਸ ਨੰਬਰ ਤੇ RSVP ਕਰੋ, ਤੇ ਅਸੀਂ ਤੁਹਾਨੂੰ ਜ਼ੂਮ ਦੀ ਲਿੰਕ ਅਸੀਂ ਤੁਹਾਨੂੰ ਭੇਜਾਂਗੇ, ਤੇ ਅਸੀਂ ਪੂਰੀ ਤੁਹਾਨੂੰ ਅੱਜ ਸ਼ਾਮੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਦਾਂਗੇ। ਪਰ ਮੇਨ ਥਿੰਗ ਇਹ ਹੈ ਕਿ ਅਗਲੇ ਮਹੀਨੇ ਇੱਕ ਸਰਵੇ ਤੁਹਾਡੇ ਘਰ ਨੂੰ ਆਉਣਾ ਆ, ਤੇ ਉਹਦੇ ਵਿੱਚ ਆਪਣੇ ਬੱਚੇ ਨੂੰ ਜ਼ਰੂਰ ਕਹੋ ਕਿ ਪੰਜਾਬੀ ਪੜ੍ਹੋ। ਤੇ ਅਸੀਂ ਵੀ ਇਹ ਵੀ ਸ਼ੋਅ ਕਰਨਾ ਹੈ। ਸੋ ਅਸੀਂ ਬੇਨਤੀ ਕਰ ਰਹੇ ਨੇ ਜਿਹੜੀ ਐਲੀਮੈਂਟਰੀ ਸਕੂਲ ਪੇਰੈਂਟਸ, ਮਿਡਲ ਸਕੂਲ ਪੇਰੈਂਟਸ ਤੇ ਹਾਈ ਸਕੂਲ ਪੇਰੈਂਟਸ, ਜੇ ਤੁਹਾਡੇ ਬੱਚੇ ਕੋਈ ਵੀ ਮਤਲਬ ਕਲੋਵਿਸ ਸਕੂਲ ਪੜ੍ਹਦਾ ਹੋਵੇਗਾ ਤੇ ਕਿਰਪਾ ਕਰਕੇ ਅੱਜ ਸ਼ਾਮੀ ਜ਼ਰੂਰ ਸਾਨੂੰ ਜੁਆਇਨ ਕਰੋ। ਹਾਂਜੀ, ਜ਼ੂਮ ਦੇ ਵਿੱਚ। ਜੀ ਬਿਲਕੁਲ। ਸੋ ਸ਼ਾਮ ਨੂੰ 6 ਵਜੇ ਜਿਹੜਾ ਇਹਨਾਂ ਨੇ ਰੱਖੀ ਆ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ। ਅਤੇ ਨੈਨਦੀਪ, ਸਰਵੇ ਜਿਹੜਾ ਹੈ ਉਹ ਸਿਰਫ ਜਿਹੜੇ ਉੱਥੇ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਹੀ, ਉਹਨਾਂ ਦੇ ਪੇਰੈਂਟਸ ਨੂੰ ਹੀ ਘੱਲਿਆ ਜਾਣਾ ਆ, ਅਤੇ ਪਰ ਇਸ ਜਿਹੜੀ ਟਾਊਨ ਹਾਲ ਮੀਟਿੰਗ ਦੇ ਵਿੱਚ ਕੋਈ ਵੀ ਹਿੱਸਾ ਲੈ ਸਕਦਾ? ਹਾਂਜੀ, ਕੋਈ ਵੀ ਆ ਸਕਦਾ, ਕੋਈ ਵੀ ਹਿੱਸਾ ਲੈ ਸਕਦਾ। ਤੇ ਅਸੀਂ ਬਸ ਪੇਰੈਂਟਸ ਨੂੰ ਦੱਸ ਰਹੇ ਹਾਂ ਕਿ ਕਦੋਂ ਆਉਣਾ, ਕੀ ਆਉਣਾ, ਤੇ ਬਸ ਆਪਣੇ ਬੱਚੇ ਨੂੰ ਤਿਆਰ ਕਰੋ ਕਿ ਜਦੋਂ ਉਹ ਸਰਵੇ ਕੱਲ੍ਹ ਨੂੰ ਆ ਜਾਊਗਾ ਉਹਦੇ ਵਿੱਚ ਪੰਜਾਬੀ ਜ਼ਰੂਰ ਪੜ੍ਹੋ, ਕਿ ਅਸੀਂ ਪੰਜਾਬੀ ਕਲਾਸਿਸ ਅਸੀਂ ਉਹ ਚਾਹੁੰਦੇ ਨੇ। ਜੀ। ਅਤੇ ਜਿਹੜੇ ਕਲੋਵਿਸ ਦੇ ਵਿੱਚ ਵੀ ਰਹਿੰਦੇ ਨੇ, ਜਿਹੜੇ ਉਹਨਾਂ ਦੇ ਉੱਥੇ ਹਾਈ ਸਕੂਲਸ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹਦੇ, ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਅੱਜ ਦੀ ਟਾਊਨ ਹਾਲ ਦੇ ਵਿੱਚ ਜਿਹੜਾ ਉਹ ਤੁਸੀਂ ਹਿੱਸਾ ਲਓ, ਸ਼ਿਰਕਤ ਕਰੋ। jakara.org/Clovis2021 ਇਸ ਦੇ ਉੱਤੇ ਜਾ ਕੇ RSVP ਕਰੋ, ਅਤੇ ਫਿਰ ਤੁਹਾਨੂੰ ਜਿਹੜਾ ਲਿੰਕ ਆ ਉਹ ਘੱਲਿਆ ਜਿਹੜਾ ਹੋ ਜਾਵੇਗਾ। ਸ਼ਾਮੀ 6 ਤੋਂ 7:30 ਵਜੇ ਤੱਕ ਇਹ ਜਿਹੜੀ ਉਹ ਚੱਲਣੀ ਆ। ਸੋ ਇਹਦੇ ਵਿੱਚ ਆਈ ਥਿੰਕ ਕਲੋਵਿਸ ਈਸਟ, ਕਲੋਵਿਸ ਨਾਰਥ, ਕਲੋਵਿਸ ਹਾਈ, ਕਲੋਵਿਸ ਵੈਸਟ ਅਤੇ ਬਿਊਕੈਨਨ, ਇਹ ਜਿਹੜੇ ਹਾਈ ਸਕੂਲ ਜਿਹੜੇ ਯੂਜਲੀ ਆਉਂਦੇ ਨੇ। ਬਿਲਕੁਲ ਬਿਲਕੁਲ, ਇਹ ਮੇਨ ਹਾਈ ਸਕੂਲ ਹੈਗੇ ਨੇ। ਹਾਂਜੀ ਜੀ। ਸੋ ਆਪਾਂ ਜਾਣਦੇ ਹੀ ਹਾਂ ਨੈਨਦੀਪ ਅਤੇ ਹਰਜੋਤ ਜੀ ਵੀ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਨ ਆਫ ਦ ਬੈਸਟ ਸਕੂਲ ਡਿਸਟ੍ਰਿਕਟਸ ਦੇ ਵਿੱਚੋਂ ਜਿਹੜੀ ਉਹ ਮੰਨੀ ਜਾਂਦੀ ਆ, ਅਤੇ ਇੱਕ ਵਧੀਆ ਉਪਰਾਲਾ ਹੋਊਗਾ ਜੇ ਇੱਥੇ ਆਪਣੀ ਪੰਜਾਬੀ ਜਿਹੜੀ ਭਾਸ਼ਾ ਹੈ ਇੱਥੇ ਸਿਖਾਈ ਜਾਵੇਗੀ। ਇੱਕ ਦੇਖੋ ਜਿਹੜਾ ਸਿਖਾਊਗਾ, ਇੱਕ ਤਾਂ ਜੋਬ ਵੀ ਕ੍ਰੀਏਟ ਹੋਊਗੀ, ਅਤੇ ਆਪਣੇ ਜਿਹੜੇ ਬੱਚਿਆਂ ਦੇ ਲਈ ਜਿਹੜਾ ਆ ਇਹ ਆਸਾਨ ਰਹੂਗਾ। ਅਤੇ ਹੋ ਸਕਦਾ ਵੀ ਕਿਉਂਕਿ ਫਰੈਜ਼ਨੋ ਕਾਊਂਟੀ ਦੇ ਵਿੱਚ ਆਈ
ਥਿੰਕ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜਿਹੜੀ ਇਹ ਬੋਲੀ ਹੈਗੀ ਆ ਪੰਜਾਬੀ, ਅਤੇ ਹੋਰ ਲੋਕ ਵੀ ਜਿਹੜੇ ਇਸ ਦੇ ਵੱਲ ਨੂੰ ਇੱਛਾ ਰੱਖਣਗੇ ਵੀ ਗਾਂ ਨੂੰ, ਜਿੱਦਾਂ ਆਪਾਂ ਇੱਥੇ ਕਹਿੰਦੇ ਆ ਵੀ ਇੰਗਲਿਸ਼ ਵੀ ਸਿੱਖੋ ਅਤੇ ਸਪੈਨਿਸ਼ ਵੀ ਸਿੱਖੋ ਅਤੇ ਮੈਂਡਰੀਨ ਵਾਲੇ ਪਾਸੇ ਨੂੰ ਵੀ ਲੋਕ ਜਿਹੜੇ ਤਰਜੀਹ ਦਿੰਦੇ ਆ, ਵੀ ਐਟਲੀਸਟ ਇਸ ਕਮਿਊਨਿਟੀ ਦੇ ਵਿੱਚ, ਇਸ ਕਾਊਂਟੀ ਦੇ ਵਿੱਚ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਜਿਹੜਾ ਵੀ ਕੋਈ ਪੰਜਾਬੀ ਆਉਣ ਵਾਲੇ ਸਮੇਂ 'ਚ ਬੋਲਣਾ ਜਿਹੜਾ ਸਿੱਖਦਾ ਆ ਅਤੇ ਪੜ੍ਹਨਾ ਜਿਹੜਾ ਉਹ ਸਿੱਖਦਾ ਹੈਗਾ ਆ ਜੀ। ਤੇ ਇਹ ਵੀ ਇੱਕ ਗੱਲ ਹੈ ਕਿ ਕਲੋਵਿਸ ਯੂਨੀਵਰਸਿਟੀ ਇਜ਼ ਐਕਚੁਅਲੀ ਕੈਲੀਫੋਰਨੀਆ ਦੇ ਵਿੱਚ ਟੌਪ 15 ਜਾਂ 20 ਸਕੂਲ ਡਿਸਟ੍ਰਿਕਟ, ਮਤਲਬ ਸਾਈਜ਼ ਵਾਈਜ਼, ਜਿਵੇਂ ਉੱਥੇ ਆਲਮੋਸਟ 40,000 ਬੱਚੇ ਪੜ੍ਹਦੇ ਨੇ। ਸੋ ਇਟ ਵਿਲ ਬੀ, ਮਤਲਬ ਤੁਸੀਂ ਕਹਿ ਸਕਦੇ, ਕਿਉਂਕਿ ਜਿਹੜੀ ਹੋਰ ਵੀ ਸਕੂਲ ਜਿਨ੍ਹਾਂ ਨੇ ਸ਼ੁਰੂ ਕੀਤਾ, ਜਿਵੇਂ ਸੈਂਟਰਲ ਯੂਨੀਫਾਈਡ ਜਾਂ ਨਿਊ ਹੇਵਨ ਯੂਨੀਫਾਈਡ ਬੇ ਏਰੀਆ ਦੇ ਵਿੱਚ, ਜਾਂ ਯੂਬਾ ਸਿਟੀ ਯੂਨੀਫਾਈਡ, ਪਰ ਜੇ ਅਸੀਂ ਕਲੋਵਿਸ ਦੇ ਵਿੱਚ ਸ਼ੁਰੂ ਕਰ ਸਕਦੇ, ਇਟਸ ਗੋਇੰਗ ਟੂ ਬੀ ਅ ਬਿਗ ਡੀਲ, ਕਿਉਂਕਿ ਉੱਥੇ 40,000 ਬੱਚੇ ਪੜ੍ਹਦੇ ਨੇ। ਸੋ ਦੈਟ ਵੁੱਡ ਬੀ ਦ ਬਿਗੇਸਟ ਸਕੂਲ ਡਿਸਟ੍ਰਿਕਟ ਜੇ ਆਪਾਂ ਉੱਥੇ ਸ਼ੁਰੂ ਕਰ ਸਕੀਏ। ਜੀ, ਸੋ ਉਹਦੇ ਲਈ ਉਹੀ ਪ੍ਰੋਸੈਸ ਹੈਗਾ। ਆਪਾਂ ਫਿਰ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਅੱਜ ਦੀ ਜਿਹੜੀ ਟਾਊਨ ਹਾਲ ਮੀਟਿੰਗ ਦਾ, ਉਹਦੇ ਵਿੱਚ ਤੁਹਾਨੂੰ ਐਜ਼ ਏ ਪੇਰੈਂਟਸ, ਐਜ਼ ਏ ਬੱਚੇ, ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਣੀ ਹੈ ਵੀ ਜਦੋਂ ਤੁਹਾਨੂੰ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਸਰਵੇ ਆਉਣਾ ਹੈਗਾ ਆ, ਤਾਂ ਤੁਸੀਂ ਕੀ ਜਿਹੜਾ ਹੈ ਉਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਭਰ ਕੇ ਘੱਲਣੀ ਆ। ਸੋ ਸ਼ਾਮ ਨੂੰ 6 ਤੋਂ 7:30 ਵਜੇ ਤੱਕ ਜਿਹੜੀ ਇਹ ਜ਼ੂਮ ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜੀ ਇਹ ਮੀਟਿੰਗ ਇਹਨਾਂ ਨੇ ਰੱਖੀ ਹੈਗੀ ਆ। ਸੋ ਉਹ ਮੀਟਿੰਗ ਦਾ ਲਿੰਕ ਲੈਣ ਦੇ ਲਈ ਤੁਸੀਂ ਇਹਨਾਂ ਦੇ ਜਿਹੜਾ ਵੈਬਸਾਈਟ ਹੈਗੀ ਆ jakara.org/Clovis2021 ਜਿਹੜਾ ਆ ਉਹਦੇ ਉੱਤੇ ਜਾ ਕੇ ਆਪਣੇ ਆਪ ਨੂੰ RSVP ਕਰੋ, ਅਤੇ ਤਾਂ ਜੋ ਫਿਰ ਤੁਹਾਨੂੰ ਜਿਹੜਾ ਇਹ ਲਿੰਕ ਆ ਉਹ ਘੱਲ ਦਿੱਤਾ ਜਾਊਗਾ। ਅਤੇ ਵੱਧ ਤੋਂ ਵੱਧ ਲੋਕ ਜਿਹੜੇ ਆ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਦੇ ਵਿੱਚ ਹਿੱਸਾ ਜ਼ਰੂਰ ਲੈਣ। ਜੀ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਆ ਕਲੋਵਿਸ 'ਚ ਮੂਵ ਹੋ ਰਹੇ ਆ ਪਿਛਲੇ 2 ਸਾਲਾਂ 'ਚੋਂ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਕੈਲੀਫੋਰਨੀਆ ਦੇ ਪਹਿਲੇ ਨੰਬਰਾਂ ਦੇ ਵਿੱਚ ਆਉਂਦੇ ਹੈਗੇ ਆ। ਸਭ ਤੋਂ ਵੱਡਾ ਇੰਪਲਾਇਰ ਸਿਟੀ ਆਫ ਕਲੋਵਿਸ 'ਚ ਉੱਥੇ ਦੇ ਟੀਚਰਸ ਹੈਗੇ ਆ, 18,000 ਦੇ ਕਰੀਬ ਇੰਪਲਾਈ ਆ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ। ਸੋ ਆਪਾਂ ਕੀ ਹੁੰਦਾ ਆ, ਜਦੋਂ ਸਾਰਾ ਕੁਛ ਹੋ ਹਟਦਾ ਫਿਰ ਆਪਾਂ ਪੰਜਾਬੀ ਉੱਠਦੇ ਆ। ਹੁਣ ਮੌਕਾ ਆ, ਕਿਉਂਕਿ ਬੜਾ ਸੌਖਾ ਆ, ਅਤੇ ਸਾਰੇ ਰਲ ਕੇ ਹਮਲਾ ਮਾਰੀਏ ਤਾਂ ਕਿ ਜਿਹੜੇ ਤੁਸੀਂ ਦੇਖੋ ਵੀ ਹੁਣ ਆਉਣ ਵਾਲਾ ਫਿਊਚਰ ਇਹੀ ਆ, ਜਿਹਨੂੰ ਜਿੰਨੀਆਂ ਵੱਧ ਤੋਂ ਵੱਧ ਭਾਸ਼ਾ ਆਉਂਦੀਆਂ ਹੋਣਗੀਆਂ, ਉਹ ਚਾਹੇ ਆਪਣਾ ਬਿਜ਼ਨਸ ਕਰਦਾ ਹੋਵੇ, ਚਾਹੇ ਉਹ ਆਪਣੀ ਕਿਸੇ ਨੇ ਜੋਬ ਲੱਭਣੀ ਆ, ਉਹਦੇ ਲਈ ਬੈਟਰ ਹੋਊਗਾ। ਸੋ ਪੰਜਾਬੀ ਵੀ ਸਿੱਖੋ, ਸਪੈਨਿਸ਼ ਵੀ ਸਿੱਖੋ, ਇੰਗਲਿਸ਼ ਵੀ ਸਿੱਖੋ, ਜਿੰਨੀਆਂ ਵੱਧ ਤੋਂ ਵੱਧ ਸਿੱਖ ਸਕਦੇ ਆ। ਇਹ ਨਾ ਹੋਵੇ ਵੀ ਬਾਕੀ ਲੈਂਗੁਏਜ ਸਿੱਖਦੇ ਰਹੀਏ, ਅਸੀਂ ਜਿਹੜੀ ਆਪਣੀ ਸਾਡੀ ਮਾਂ ਭਾਸ਼ਾ ਆ, ਚਾਹੇ ਆਪਾਂ ਅਮਰੀਕਾ 'ਚ ਵੀ ਜੰਮੇ ਆ, ਅਤੇ ਜਿਹੜੀ ਤੁਹਾਡੀ ਮਾਂ ਭਾਸ਼ਾ ਬੋਲਦੀ ਆ ਉਹੀ ਤੁਹਾਡੀ ਮਾਂ ਬੋਲੀ ਹੁੰਦੀ ਆ। ਸੋ ਉਹਦਾ ਜਿਹੜਾ ਸਾਥ ਦਈਏ। ਜੀ ਬਿਲਕੁਲ। ਸੋ ਕੁੱਲ 43 ਸਕੂਲ ਨੇ ਇਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ, ਅਤੇ ਇਹ ਜਿਹੜਾ ਉਪਰਾਲਾ ਹੈ ਨੈਨਦੀਪ, ਇਹ ਹਾਈ ਸਕੂਲਸ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਲਈ ਆ, ਜਾਂ ਇਸ ਨੂੰ ਟਰਾਈ ਹੈਗੀ ਆ ਵੀ ਮਿਡਲ ਅਤੇ ਐਲੀਮੈਂਟਰੀ ਵਾਲੇ ਪਾਸੇ ਵੀ ਜਿਹੜਾ ਉੱਥੋਂ ਸ਼ੁਰੂ ਜਿਹੜਾ ਹੋ ਸਕਦਾ ਆ, ਜਾਂ ਰਾਈਟ ਨਾਓ ਇਹ ਸਿਰਫ ਹਾਈ ਸਕੂਲ ਦੇ ਲਈ ਕੋਸ਼ਿਸ਼ ਹੈਗੀ ਆ? ਹਾਂ, ਰਾਈਟ ਨਾਓ ਸਿਰਫ ਹਾਈ ਸਕੂਲ ਲਈ ਆ, ਪਰ ਅਸੀਂ ਆਉਣ ਵਾਲੇ ਸਮੇਂ ਇਹ ਸਾਡੀ ਐਕਚੁਅਲੀ ਇੱਕ ਜ਼ੋਰ ਹੈ, ਕਿਉਂਕਿ ਸਾਨੂੰ ਪਤਾ ਹੈ ਖਾਸ ਕਰਕੇ ਜਿਹੜੇ ਬੱਚੇ UC ਪੜ੍ਹਨ ਚਾਹੁੰਦੇ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਚਾਹੁੰਦੇ ਨੇ ਕਿ ਉਹ ਹਾਈ ਸਕੂਲ ਸ਼ੁਰੂ ਕਰ ਸਕਦੇ, ਤਾਂ ਐਕਚੁਅਲੀ ਜ਼ਿਆਦਾ ਉਹ ਸਪੈਨਿਸ਼ ਲੈਂਦੇ ਨੇ ਜਾਂ ਹੋਰ ਭਾਸ਼ਾ, ਕਿਉਂਕਿ ਉਹ ਯੂਜਲੀ 7ਵੀਂ 8ਵੀਂ ਦੇ ਵਿੱਚ ਯੂਜਲੀ ਸਪੈਨਿਸ਼ 1 ਲੈ ਸਕਦੇ। ਅਜੇ ਪੰਜਾਬੀ ਇਸ ਲੈਵਲ ਅਜੇ ਹੈ ਨਹੀਂ, ਨਾ ਯੂਬਾ ਸਿਟੀ ਦੇ ਵਿੱਚ, ਨਾ ਇੱਥੇ ਸੈਂਟਰਲ ਯੂਨੀਵਰਸਿਟੀ ਦੇ ਵਿੱਚ। ਪਰ ਇਹ ਸਾਡੀ ਐਕਚੁਅਲੀ ਨੈਕਸਟ ਤੁਸੀਂ ਕਹਿ ਸਕਦੇ ਸਟੈਪ ਆ ਕਿ ਅਸੀਂ ਇਹ ਕੋਸ਼ਿਸ਼ ਕਰਨਾ ਚਾਹੁੰਦੇ ਕਿ ਜੇ ਬੱਚੇ 7th and 8th ਗ੍ਰੇਡ 7ਵੀਂ ਅਤੇ 8ਵੀਂ ਦੀ ਕਲਾਸ ਦੇ ਵਿੱਚ ਪੰਜਾਬੀ ਸ਼ੁਰੂ ਕਰ ਸਕਦੇ, ਸਾਨੂੰ ਲੱਗਦਾ ਕਿ ਈਵਨ ਹੋਰ ਬੱਚੇ, ਖਾਸ ਕਰਕੇ ਜਿਹੜੀ ਈਵਨ ਨਾਨ ਪੰਜਾਬੀ ਬੱਚੇ, ਉਹ ਵੀ ਪੰਜਾਬੀ ਸਿੱਖਣਗੇ ਜੀ। ਦੇ ਵਿੱਚ ਜਿਹੜਾ ਜੀ ਕੋਈ ਦੁਰਾਵਾ ਨਹੀਂ। ਸੋ ਨੈਨਦੀਪ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਇੱਕ ਲਾਸਟ ਬੇਨਤੀ, ਆਈ ਨੋ ਤੁਸੀਂ ਲਗਾਤਾਰ ਤੁਸੀਂ ਉਹ ਐਡ ਪਲੇ ਕਰ ਰਹੇ ਨੇ, ਪਰ ਇਹ ਆਈ ਜਸਟ ਵਾਂਟ ਸੰਗਤ ਨੂੰ ਮੇਰੀ ਵੱਲ ਬੇਨਤੀ ਹੈ ਕਿ ਕਿਰਪਾ ਕਰਕੇ ਜ਼ਰੂਰ ਕੱਲ੍ਹ ਨੂੰ 26 ਜਨਵਰੀ 11 ਵਜੇ ਸੈਨ ਫਰਾਂਸਿਸਕੋ ਕੌਂਸਲੇਟ ਜ਼ਰੂਰ ਪਹੁੰਚ ਜਾਓ। ਬਹੁਤ ਜ਼ਰੂਰੀ ਹੈ ਸਾਡੀ ਸੰਗਤ ਉੱਥੇ ਪਹੁੰਚਣ ਨੂੰ। ਸਾਨੂੰ ਪਤਾ ਲੱਗਿਆ ਕਿ ਮੀਂਹ 3 ਵਜੇ ਤੋਂ ਬਾਅਦ ਸ਼ੁਰੂ ਹੋਣਾ ਹੈ, ਸੋ ਪਲੀਜ਼ ਬ੍ਰਿੰਗ ਅ ਰੇਨ ਕੋਟ, ਪਰ 11 ਵਜੇ ਜ਼ਰੂਰ ਪਹੁੰਚੋ ਸੈਨ ਫਰਾਂਸਿਸਕੋ ਕੌਂਸਲੇਟ ਕੱਲ੍ਹ ਨੂੰ 26 ਜਨਵਰੀ।
ਸੋ ਨੈਨਦੀਪ, ਉੱਥੇ ਕਾਰਸ ਦੇ ਵਿੱਚ ਰੈਲੀ ਕਰਨੀ ਆ ਜਾਂ ਲੋਕਾਂ ਨੇ ਉੱਥੇ ਬਾਹਰ ਜਾ ਕੇ ਅੰਬੈਸੀ ਦੇ ਬਾਹਰ ਕਰਨਾ ਹੈ? ਸੋ ਰਾਈਟ ਨਾਓ ਕੀ ਇਸ ਚੀਜ਼ ਦਾ ਪਤਾ ਆ ਵੀ ਕਿੱਦਾਂ ਜਿਹੜਾ ਉੱਥੇ ਹੋਣਾ ਆ? ਜੀ ਹਾਂਜੀ, ਇਹ ਅਸੀਂ ਗੱਡੀਆਂ ਪਾਰਕ ਕਰਕੇ ਅਸੀਂ ਬਾਹਰ ਖੜ ਕੇ ਸੋਸ਼ਲ ਡਿਸਟੈਂਸ ਰੱਖਾਂਗੇ, ਮਾਸਕ ਜ਼ਰੂਰ ਲੈ ਕੇ ਆਓ, ਤੇ ਅਸੀਂ ਬਾਹਰ ਖੜ ਕੇ ਅਸੀਂ ਮੁਜ਼ਾਹਰਾ ਕਰਨਾ ਰੈਲੀ ਬਿਲਕੁਲ ਜੀ ਜੀ ਬਿਲਕੁਲ। ਸੋ ਥੈਂਕ ਯੂ ਨੈਨਦੀਪ, ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਆ ਉਹ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਕੈਲੀਫੋਰਨੀਆ ਦੇ ਗਵਰਨਰ ਨੇ ਆਲਰੇਡੀ ਅਨਾਊਂਸ ਕਰਤਾ ਵੀ ਉਹ ਜਿਹੜਾ ਸਟੇ ਐਟ ਹੋਮ ਆਰਡਰ ਆ ਉਸ ਨੂੰ ਜਿਹੜਾ ਆ ਪਿਕਅਪ ਉਹਨੂੰ ਜਿਹੜਾ ਰਿਮੂਵ ਕਰਨ ਜਾ ਰਹੇ ਆ। ਤੇ ਰਾਤ ਨੂੰ ਜਿਹੜਾ ਸਟੇਟ ਦੇ ਵਿੱਚ ਕਹਿੰਦੇ ਕਰਫਿਊ ਲਾਇਆ ਸੀ, ਹੁਣ ਮੈਨੂੰ ਤਾਂ ਪਤਾ ਨਹੀਂ ਵੀ ਕਿੱਦਾਂ ਦਾ ਕਰਫਿਊ ਸੀਗਾ ਇਹ, ਰਾਤ ਦੇ 10 ਵਜੇ ਤੋਂ ਲੈ ਕੇ 5 ਵਜੇ ਤਾਈਂ ਉਸ ਕਰਫਿਊ ਨੂੰ ਵੀ ਜਿਹੜਾ ਆ ਉਹ ਰਿਮੂਵ ਕਰਨ ਜਾ ਰਹੇ ਆ। ਬਿਲਕੁਲ, ਉਹਦੇ ਵਿੱਚ ਹਰਜੋਤ ਸਿੰਘ ਜੀ ਇਹ ਸੀਗਾ ਨਾ ਵੀ ਆਲਰੇਡੀ ਸਾਰੇ ਸ਼ੈਰਿਫ ਡਿਪਾਰਟਮੈਂਟਸ ਨੇ ਜਿਹੜਾ ਕਹਿ ਦਿੱਤਾ ਸੀਗਾ ਵੀ ਅਸੀਂ ਇਸ ਨੂੰ ਜਿਹੜਾ ਇਨਫੋਰਸ ਨਹੀਂ ਕੀਤਾ। ਕਹਿਣ ਨੂੰ ਕਿਤਾਬੀ ਤੌਰ ਦੇ ਉੱਤੇ ਜ਼ਰੂਰ ਇਹ ਜਿਹੜਾ ਉਹ ਲੱਗਾ ਹੋਇਆ ਸੀਗਾ। ਅਤੇ ਸੋ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਸਟੇ ਐਟ ਹੋਮ ਆਰਡਰਸ ਆ ਪੂਰੇ ਜਿਹੜੇ ਸਟੇਟ ਦੇ ਵਿੱਚ ਇਸ ਨੂੰ ਹਟਾ ਦਿੱਤਾ ਆ, ਲਿਫਟ ਜਿਹੜਾ ਆ ਉਹ ਕਰ ਦਿੱਤਾ ਆ। ਸੋ ਹੁਣ ਜਿਹੜੇ ਰੈਸਟੋਰੈਂਟਸ ਆ ਉਹ ਜਿਹੜੇ ਆਊਟਡੋਰ ਓਪਰੇਸ਼ਨਸ ਆਪਣੇ ਜਿਹੜੇ ਫਿਰ ਇੱਕ ਵਾਰੀ ਨੰਬਰ ਜਿਹੜੇ ਕੋਵਿਡ ਦੇ ਵਧਣ ਦੇ ਕਰਕੇ ਬੰਦ ਹੋ ਗਏ ਸੀਗੇ, ਉਹ ਮੁੜ ਦੁਬਾਰਾ ਜਿਹੜੇ ਆ ਉਹ ਚਾਲੂ ਹੋ ਸਕਣਗੇ। ਸੋ ਇਹ ਜਿਹੜੀ ਆ ਇਸ ਚੀਜ਼ ਦੇ ਵਿੱਚ ਬਿਜ਼ਨਸਿਸ ਦੇ ਲਈ ਜਿਹੜੀ ਆ ਉਹ ਥੋੜ੍ਹੀ ਗੁੱਡ ਨਿਊਜ਼ ਆਪਾਂ ਜਿਹੜੀ ਉਹ ਕਹਿ ਸਕਦੇ ਹਾਂ। ਆਲਰੇਡੀ ਆਪਾਂ ਨੂੰ ਪਤਾ ਹੀ ਆ ਵੀ ਕਾਫੀ ਜਿਹੜੇ ਹਾਲਾਤ ਆ ਉਹ ਜਿਹੜੇ ਉਹ ਠੀਕ ਨਹੀਂ ਰਹੇ, ਖਾਸ ਕਰਕੇ ਇਕਨੋਮਿਕ ਤੌਰ ਦੇ ਉੱਤੇ। ਅਤੇ ਆਪਾਂ ਜਿੱਦਾਂ ਅੱਜ ਖਬਰ ਵੀ ਕੀਤੀ ਆ ਵੀ 20% ਤਕਰੀਬਨ ਅਮਰੀਕਾ ਦੇ ਜਿਹੜੇ ਰੈਂਟਰਸ ਆ ਉਹ ਬਿਹਾਈਂਡ ਚੱਲ ਰਹੇ ਨੇ ਆਪਣੇ ਰੈਂਟ ਤੋਂ, ਜਿਹਦੇ ਕਰਕੇ ਜਿਹੜੇ ਮੌਰਗੇਜਸ ਦੇ ਵਿੱਚ ਕਈ ਲੈਂਡਲੋਰਡ ਆ ਉਹ ਵੀ ਜਿਹੜੇ ਉਹ ਪਿੱਛੇ ਚੱਲ ਰਹੇ ਆ। ਸੋ ਆਪੋ ਆਪਣੀ ਕਾਊਂਟੀ ਦੇ ਵਿੱਚ ਪਤਾ ਕਰੋ ਜੇ ਕੋਈ ਉਹ ਮਦਦ ਕਰ ਰਹੇ ਹੈਗੇ ਆ, ਚਾਹੇ ਉਹ ਰੈਂਟ ਨੂੰ ਲੈ ਕੇ ਆ ਅਤੇ ਚਾਹੇ ਉਹ ਮੌਰਗੇਜ ਨੂੰ ਲੈ ਕੇ ਆ। ਸੋ ਉਸ ਚੀਜ਼ ਦਾ ਜ਼ਰੂਰ ਡੈਫੀਨੇਟਲੀ ਤੁਸੀਂ ਪਤਾ ਕਰਿਓ, ਤਾਂ ਜੋ ਜੇ ਤੁਹਾਨੂੰ ਇਸ ਚੀਜ਼ ਦੇ ਕਰਕੇ ਪ੍ਰੋਬਲਮ ਆਈ ਆ ਤਾਂ ਜੋ ਤੁਹਾਨੂੰ ਜਿਹੜੀ ਉਹ ਮਦਦ ਆ ਉਹ ਮਿਲ ਸਕੇ। ਬਹੁਤ ਸਾਰੇ ਲੋਕ ਸਾਨੂੰ ਕਾਲ ਕਰਕੇ ਪੁੱਛਦੇ ਆ ਜੀ ਕਿੱਥੇ ਆ, ਕਿਵੇਂ ਆ। ਉਹਦੇ ਲਈ ਤੁਹਾਨੂੰ ਤੁਹਾਡੀ ਕਾਊਂਟੀ ਨੇ ਹੀ ਜਿਹੜਾ ਆ ਤੁਹਾਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਜਵਾਬ ਦੇਣਾ ਆ। ਬੈਸਟ ਇਹੀ ਆ ਵੀ ਆਪਣੀ ਕਾਊਂਟੀ ਦੀ ਵੈਬਸਾਈਟ ਦੇ ਉੱਤੇ ਜਾਂ ਉਹਨਾਂ ਨੂੰ ਕੰਟੈਕਟ ਕਰੋ, ਜੇ ਫੋਨ ਕਰਕੇ ਕਰ ਸਕਦੇ ਹੋ ਉੱਦਾਂ ਕਰਕੇ ਜਿਹੜਾ ਉਹ ਪੁੱਛ ਲਓ ਵੀ ਵੀ ਕਿਉਂਕਿ 58 ਕਾਊਂਟੀਜ਼ ਆ, ਸਾਰਿਆਂ ਦੇ ਬਾਰੇ ਪਤਾ ਕਰਨਾ ਕਾਫੀ ਮੁਸ਼ਕਿਲ ਆ ਸਾਡੇ ਲਈ। ਪਰ ਇਹ ਆ ਵੀ $25 ਬਿਲੀਅਨ ਜਿਹੜਾ ਅਕਰੋਸ ਇਸ ਕੇਅਰ ਐਕਟ ਦੇ ਤਹਿਤ ਜਿਹੜਾ ਦੂਜਾ ਆ ਉਹਦੇ ਵਿੱਚ ਵੰਡਿਆ ਗਿਆ ਹੈਗਾ ਆ ਸਟੇਟਸ ਨੂੰ। ਸੋ ਉਹ ਇਹਨਾਂ ਦੀ ਇਸ ਚੀਜ਼ ਦੇ ਮਦਦ ਦੇ ਲਈ ਆ। ਸੋ ਪਤਾ ਕਰੋ ਵੀ ਕੀ ਕਰ ਰਹੇ, ਇਹਨਾਂ ਨਾ ਹੋਵੇ ਵੀ ਵਿੱਚ ਵਿਚਾਲੇ ਹੋਰ ਪਾਸੇ ਜਿਹੜੇ ਆ ਬਾਅਦ ਦੇ ਵਿੱਚ ਜਿਹੜੇ ਸਾਈਫਨ ਕਰਕੇ ਅਤੇ ਉਸ ਪਾਸੇ ਵੱਲ ਨੂੰ ਜਿਹੜੀਆਂ ਸਟੇਟਸ ਆ ਅਤੇ ਜਿਹੜੇ ਕਾਊਂਟੀਜ਼ ਆ ਉਹ ਹੋਰ ਪਾਸੇ ਵੱਲ ਨੂੰ ਲਾਈ ਜਾਣ, ਵੀ ਤੁਹਾਡੀ ਮਦਦ ਹੀ ਜਿਹੜੀ ਆ ਉਹ ਨਾ ਕਰਨ। ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਰੱਖਿਓ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਜੀ 11 ਵਜੇ, 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, 5:30 ਵਜੇ ਤੋਂ ਬਾਅਦ ਦੇ ਵਿੱਚ 7:30 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ ਉਸ ਤੋਂ ਬਾਅਦ ਦੇ ਵਿੱਚ 8 ਵਜੇ ਇਤਿਹਾਸ ਦੇ ਝਰੋਖੇ 'ਚੋਂ, 8:30 ਵਜੇ ਜਿਹੜੇ ਜੀ ਬਲਤੇਜ ਪੰਨੂ ਉਹਨਾਂ ਦੇ ਨਾਲ ਜੁੜਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਸ ਟਾਈਮ ਦੇ ਉੱਤੇ ਜਿਹੜੀ ਪਰੇਡ ਆ, ਜਿਹੜੀ ਉੱਥੇ ਟਰੈਕਟਰ ਪਰੇਡ ਆ, ਉਹਦੇ ਬਾਰੇ ਕੀ ਅਪਡੇਟਸ ਹੈਗੀਆਂ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਰਹੇਗੀ। ਸੋ ਹਰ ਇੱਕ ਦੀ ਜਿਹੜੀ ਉਹ ਅੱਖ ਹੈਗੀ ਆ ਅਤੇ ਧਿਆਨ ਜਿਹੜਾ ਹਰ ਇੱਕ ਦਾ ਉੱਧਰਲੇ ਪਾਸੇ ਲੱਗਾ ਹੋਇਆ ਵੀ ਕੱਲ੍ਹ ਨੂੰ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਸਾਡੀ ਕੋਸ਼ਿਸ਼ ਪੂਰੀ ਆ, ਆਪਾਂ ਟਰਾਈ ਕਰਾਂਗੇ ਜੇ ਤੁਹਾਨੂੰ ਪਰੇਡ ਦਿਖਾ ਸਕੀਏ। ਸਾਡੀ ਟੀਮ ਤਾਂ ਉੱਥੇ ਰੈਡੀ ਹੈ, ਪਰ ਉੱਥੇ ਕੀ ਸਿਚੁਏਸ਼ਨ ਹੋਣੀ ਆ, ਇੰਟਰਨੈਟ ਚੱਲੂ ਨਹੀਂ ਚੱਲੂ ਇਹ ਬਾਅਦ ਦੀ ਗੱਲ ਆ, ਪਰ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਆਪਣੇ ਰਾਤ ਹੋਣੀ ਆ ਉੱਥੇ ਦਿਨ ਹੋਣਾ, ਜੇ ਪਰੇਡ ਕੁਛ ਸਮਾਂ ਜਿਹੜਾ ਆ ਆਪਾਂ ਤੁਹਾਨੂੰ ਦਿਖਾ ਸਕੀਏ। ਬਿਲਕੁਲ। ਸੋ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ, facebook.com/ਪੰਜਾਬੀ ਰੇਡੀਓ, ਜਾਂ ਤੁਸੀਂ ਫੇਸਬੁੱਕ ਜੇ ਤੁਹਾਡਾ ਅਕਾਊਂਟ ਹੈਗਾ ਉੱਤੇ ਜਾ ਕੇ ਪੰਜਾਬੀ ਰੇਡੀਓ USA ਜਿਹੜਾ ਉਹ ਤੁਸੀਂ ਸਰਚ ਕਰਿਓ ਅਤੇ ਪੇਜ ਨੂੰ ਫਿਰ ਤੁਸੀਂ ਫੋਲੋ ਕਰ ਲਓ, ਲਾਈਕ ਕਰ ਲਓ, ਤਾਂ ਜੋ ਜਦੋਂ ਵੀ ਕੋਈ ਅਪਡੇਟ ਆਉਂਦੀ ਆ, ਜਿੱਦਾਂ ਵੀ ਕੋਈ ਉੱਥੇ ਲਾਈਵ ਜਿਹੜਾ ਉੱਥੋਂ ਚੱਲਦਾ ਆ, ਤਾਂ ਜੋ ਤੁਸੀਂ ਜਿਹੜਾ ਫਿਰ ਉਸ ਨੂੰ ਉੱਤੇ ਨਾਲ ਦੇ ਨਾਲ ਉਹ ਦੇਖ ਸਕੋ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।